ਕੈਨੇਡਾ ਦੇ ਹਵਾਲੇ ਨਾਲ ਇਹ ਦੇਖੀਏ ਕਿ ਭਾਈ ਕਿਵੇਂ ਜਿਹੜਾ ਸਿਸਟਮੈਟਿਕਲੀ ਉਹਨਾਂ ਨੇ ਇਹ ਗੈਂਗਸਟਰਸ ਨੂੰ ਪ੍ਰਮੋਟ ਕੀਤਾ। ਜੇ ਇਧਰ ਜਿਹੜੀ ਹੈ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਜਾਂ ਫਿਲਮ ਇੰਡਸਟਰੀ ਜਾਂ ਵੀਡੀਓਜ਼ ਵਾਲਿਆਂ ਦੀ ਪ੍ਰਮੋਸ਼ਨ ਹੁੰਦੀ ਹੈ ਤੇ ਨਾਲ ਦੀ ਨਾਲ ਫਰੋਤੀਆਂ, ਐਕਸਟੋਰਸ਼ਨਸ, ਦੂਜੀ ਤੀਜੀ ਲਾਈਨ ਵੀ ਖੜੀ ਕਰ ਦਿੱਤੀ ਗਈ। ਇਹ ਕੋਈ ਪਹਿਲੀ ਘਟਨਾ ਨਹੀਂ ਹੈ ਕਿ ਜਿਹੜੀ ਕਪਿਲ ਸ਼ਰਮਾ ਦੇ ਕੈਫੇ ਦੇ ਉੱਤੇ ਜਿਹੜਾ ਉਹ ਫਾਇਰਿੰਗ ਕਰਕੇ ਉਹਨੂੰ ਇੱਕਦਮ ਅੱਗੇ ਤਾਂ ਚਲੋ ਇਹ ਹੁੰਦਾ ਹੈ ਕਿ ਜੀ ਕਿਹੜਾ ਗੈਂਗਸਟਰ ਹੈ, ਬਿਸ਼ਨੋਈ ਨੇ ਜ਼ਿੰਮੇਵਾਰੀ ਲਈ ਤੇ ਦੂਜੀ ਲਈ ਇਸ ਘਟਨਾ ਨੂੰ ਫੌਰਨ ਜੋੜ ਦਿੱਤਾ ਗਿਆ। ਕਿਸੇ ਹਰਜੀਤ ਸਿੰਘ ਲਾਡੀ ਨਾਂ ਦਾ ਬੰਦਾ ਜਰਮਨ 'ਚ ਬੈਠਾ ਹੈ ਕਿ ਜੀ ਉਹ ਬੱਬਰ ਖਾਲਸਾ ਇੰਟਰਨੈਸ਼ਨਲ ਨਾਲ ਸੰਬੰਧਿਤ ਹੈ। ਨਾਲ ਦੀ ਨਾਲ ਸਾਰਾ ਭਾਰਤੀ ਮੀਡੀਆ ਜਿਹੜਾ ਜਿਵੇਂ ਉਹ ਤੁਸੀਂ ਕਿਹਾ ਕਿ ਵੀ ਉਹ ਜਿਹੜੀਆਂ ਮਾਈਆਂ ਸਿਆਪਾ ਕਰਨ ਲੱਗਿਆਂ ਵੈਣ ਪਾਉਂਦੀਆਂ ਨੇ, ਇਵੇਂ ਇੱਕ ਸਿਰੇ ਤੋਂ ਸ਼ੁਰੂ ਹੋ ਕੇ ਦੂਜੇ ਸਿਰੇ ਤੱਕ ਤੁਹਾਨੂੰ ਵੈਣ ਦੀ ਆਵਾਜ਼ ਨਜ਼ਰ ਆਉਂਦੀ ਹੈ। ਜਿਵੇਂ ਕੋਆਰਡੀਨੇਟਡ ਉਹਨਾਂ ਦਾ ਐਫਰਟ ਇਲੈਕਟ੍ਰੋਨਿਕ ਮੀਡੀਆ, ਡਿਜੀਟਲ ਦੇ ਉੱਤੇ, ਪ੍ਰਿੰਟ ਦੇ ਉੱਤੇ, ਦੂਜੇ ਤੀਜੇ ਈਵਨ ਟ੍ਰਿਬਿਊਨ ਵਰਗੀ ਅਖਬਾਰ ਉਹ ਕੋਟ ਅਨਕੋਟ ਕਰਕੇ ਖਾਲਿਸਤਾਨੀ ਆਪਰੇਟਿਵ opens a fire at Kapil Sharma's cafe in Canada. Harjeet Singh Ladi is listed among India's most wanted terrorists by National Investigative Agency. 17 ਅਗਸਤ ਨੂੰ ਵਾਸ਼ਿੰਗਟਨ ਡੀਸੀ ਦੇ ਵਿੱਚ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਪੈਣੀਆਂ ਨੇ। ਮੈਨੂੰ ਕੋਈ ਹੈਰਾਨੀ ਨਹੀਂ ਹੋਏਗੀ ਕਿ ਹੁਣ ਆਉਣ ਵਾਲੇ ਹਫ਼ਤਿਆਂ ਦੇ ਵਿੱਚ ਕੋਈ ਨਾ ਕੋਈ ਅਮਰੀਕਾ ਦੇ ਵਿੱਚ ਵੀ ਇਸ ਕਿਸਮ ਦੀ ਘਟਨਾ ਕਿਤੇ ਨਾ ਕਿਤੇ ਕਰਵਾ ਕੇ ਉਸ ਨੂੰ ਖਾਲਿਸਤਾਨੀਆਂ ਦੇ ਨਾਲ ਜੋੜਨ ਦੀ ਕੀਤੀ ਜਾਏ ਕੋਸ਼ਿਸ਼। ਜਿਵੇਂ ਕਪਿਲ ਸ਼ਰਮਾ ਹੈ, ਬੇਸ਼ੱਕ ਉਹ ਸਾਰੀ ਕਹਾਣੀ ਨੂੰ ਜੋੜਿਆ ਗਿਆ ਜੀ। ਕੁਝ ਦਿਨ ਪਹਿਲਾਂ ਕਪਿਲ ਸ਼ਰਮਾ ਨੇ ਨਿਹੰਗਾਂ ਬਾਰੇ ਜਾਂ ਕਿਸੇ ਬਾਰੇ ਕੋਈ ਸੋਚ ਗੱਲ ਕਹੀ ਜਾਂ ਕਿਤੇ ਬਿਲਕੁਲ ਬਹਾਨੇਬਾਜ਼ੀ ਉਸ ਨੂੰ ਕਰਨ ਦੀ। ਹੁਣ ਉਹਨਾਂ ਨੇ ਈਵਨ ਜਿਹੜਾ ਆਪਣਾ ਉਹ ਧਮਕੀਆਂ ਵਾਲਾ ਦਾਇਰਾ ਕਾਰ ਹੈ ਉਹ ਹੋਰ ਵਸੀਹ ਕੀਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ, ਅਰਜ਼। ਮੈਂ ਹਾਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV 84 ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਪਰ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ, ਸੋਹਣੇ, ਸਿਆਣੇ TV 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ ਤੇ ਬਾਕੀ ਸਭ ਵੀਰਾਂ ਭੈਣਾਂ ਨੂੰ ਆਦਾਬਰਸ। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ। ਅੱਜ 10 ਜੁਲਾਈ 2025 26 ਹਾੜ ਨਾਨਕਸ਼ਾਹੀ ਸੰਮਤ 557 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਿਓ ਵਿਊਅਰਸ, ਜੇ ਤੁਸੀਂ ਸੱਚ ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਨ ਕੇਬਲ, ਬਲਫਨ ਕੈਨੇਡਾ, ਰੋਕੂ, ਜਾਦੂ ਬਾਕਸ, ਸ਼ਾਵਾ, ਫੇਸਬੁੱਕ, TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲੇ YouTube ਤੇ ਸਬਸਕ੍ਰਾਈਬ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਸੈਨ ਹੋਜ਼ੇ ਕੈਲੀਫੋਰਨੀਆ ਤੋਂ ਸਰਦਾਰ ਜਸਵੰਤ ਸਿੰਘ ਹੋਠੀ ਜੀ ਹੋਰਾਂ ਨੂੰ। ਸੋ ਇਹਨਾਂ ਨੇ TV 84 ਦੀ ਵੱਧ ਤੋਂ ਵੱਧ ਸਪੋਰਟ ਕਰਨ ਲਈ ਕਿਹਾ ਔਰ ਖਾਲਿਸਤਾਨ ਦੀ ਪ੍ਰਾਪਤੀ ਦੀ ਅਰਦਾਸ ਕੀਤੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਜਸਵੰਤ ਸਿੰਘ ਹੋਠੀ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166659184, ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਸੋ ਵਿਊਅਰਸ, ਪਹਿਲੇ ਸਮੇਂ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਭਾਰਤ, ਜਿਸ ਤਰ੍ਹਾਂ ਕਿ ਮੀਡੀਆ ਰਿਪੋਰਟਾਂ ਅਨੁਸਾਰ ਅਜੇ ਕੁਝ ਦਿਨ ਪਹਿਲਾਂ ਸਰੀ ਕੈਨੇਡਾ ਵਿੱਚ ਕਪਿਲ ਸ਼ਰਮਾ ਵੱਲੋਂ ਖੋਲ੍ਹੇ ਗਏ ਕੈਫੇ ਦੇ ਬਾਹਰ ਸ਼ੂਟਿੰਗ ਹੋਈ ਹੈ ਔਰ ਭਾਰਤੀ ਮੀਡੀਆ ਨੇ ਇਸ ਸ਼ੂਟਿੰਗ ਦੀ ਜਿਹੜੀ ਹੈ ਜ਼ਿੰਮੇਵਾਰੀ ਖਾਲਿਸਤਾਨੀਆਂ ਦੇ ਖਾਤੇ ਵਿੱਚ ਪਾਉਂਦਿਆਂ ਬੱਬਰ ਖਾਲਸਾ ਇੰਟਰਨੈਸ਼ਨਲ ਜੋੜ ਦਿੱਤਾ ਔਰ ਸਿਆਪਾ ਕਰਨ ਵਾਲੀਆਂ ਮਾਈਆਂ ਵਾਂਗ ਸਮੁੱਚਾ ਭਾਰਤੀ ਮੀਡੀਆ ਇਸ ਨੂੰ ਖਾਲਿਸਤਾਨੀ ਦਹਿਸ਼ਤਗਰਦੀ ਨਾਲ ਜੋੜ ਕੇ ਵੈਨ ਪਾ ਰਿਹਾ। ਸੋ ਜ਼ਾਹਿਰਾ ਤੌਰ ਤੇ ਇਹ ਭਾਰਤੀ ਏਜੰਸੀਆਂ ਦੀ ਕਾਰਵਾਈ ਹੈ
ਜਿਹੜੀਆਂ ਕਿ ਖਾਲਿਸਤਾਨ ਦੇ ਸੰਘਰਸ਼ ਨੂੰ ਹਿੰਸਾ ਅਤੇ ਗੈਂਗਵਾਰ ਨਾਲ ਜੋੜ ਕੇ ਬਦਨਾਮ ਕਰਨਾ ਚਾਹੁੰਦੇ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰੈਜ਼ੀਡੈਂਟ, ਸਾਡੇ ਪਿਛਲੇ 4 ਦਹਾਕਿਆਂ ਤੋਂ ਹੀ ਆਲਮੋਸਟ ਸਾਥੀ ਸਹਿਯੋਗੀ ਸਰ ਜਸਵੰਤ ਸਿੰਘ ਹੋਠੀ, ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਇਹ ਜਦੋਂ ਅਸੀਂ ਫਰਵਰੀ 1992 ਦੇ ਵਿੱਚ ਖਾਲਿਸਤਾਨ ਅਫੇਅਰ ਸੈਂਟਰ 1400 ਕੋਲਮੈਨ ਐਵਨਿਊ ਸੈਨ ਹੋਜ਼ੇ ਏਅਰਪੋਰਟ ਦੇ ਬਿਲਕੁਲ ਬੈਕ ਸਾਈਡ ਦੇ ਉੱਤੇ ਖੋਲ੍ਹਿਆ, ਅਤੇ ਪਹਿਲਾ ਕੰਪਿਊਟਰ ਵੀ ਇਹਨਾਂ ਨੇ ਸਾਨੂੰ ਪ੍ਰੋਵਾਈਡ ਕੀਤਾ, ਫਰਨੀਚਰ ਦੇ ਵਿੱਚ ਵੀ ਮਦਦ ਕੀਤੀ, ਔਰ ਲਗਾਤਾਰਤਾ ਨਾਲ ਜਿੰਨੀ ਦੇਰ ਅਸੀਂ ਕੈਲੀਫੋਰਨੀਆ ਆਲਮੋਸਟ 1995 ਤੱਕ ਇਸ ਆਫਿਸ ਨੂੰ ਅਸੀਂ ਰਨ ਕੀਤਾ। ਉਹ ਜਿੱਥੇ ਵੀ ਕਿਤੇ ਪ੍ਰੋਟੈਸਟ ਹੋਣ, ਕੋਈ ਵੀ ਹੋਏ, ਉਹਨਾਂ ਨੇ ਕਹਿਣਾ ਜੀ ਦੱਸੋ ਕਿੰਨੇ ਸਿੰਘਣੀਆਂ ਲੈ ਕੇ ਆਈ, ਤੇ ਜੇ ਉਹਨਾਂ ਨੂੰ ਕਿਹਾ ਜੀ ਕਿ ਘੱਟੋ ਘੱਟ 30 ਤੁਹਾਡੇ ਵੱਲੋਂ ਆਉਣੇ ਚਾਹੀਦੇ ਨੇ, ਤੇ ਉਹਨਾਂ ਨੇ 35 ਖੜੇ ਕਰਕੇ ਲਿਆ ਕੇ ਉਹਨਾਂ ਨੇ ਕਹਿਣਾ ਗਿਣ ਲਓ ਕਿੰਨੇ। ਸੋ ਇਹ ਜਿਹੜੀ ਕੌਮ ਪ੍ਰਤੀ, ਪੰਥ ਪ੍ਰਤੀ ਵਫਾਦਾਰੀ ਹੈ, ਉਹ ਉਹਨਾਂ ਦੇ ਰਗੋ ਰੇਸ਼ੇ ਦੇ ਵਿੱਚ ਹੈ। ਔਰ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਹੋਣ ਦੇ ਨਾਤੇ ਵੀ ਉਹ ਪੂਰਾ ਹਰ ਪੰਥਕ ਪ੍ਰੋਗਰਾਮ ਨੂੰ ਸਫਲ ਬਣਾਉਣ ਦੇ ਲਈ ਯਤਨਸ਼ੀਲ ਹੁੰਦੇ ਨੇ। ਮਿਲਪੀਟਸ ਦੇ ਵਿੱਚ ਇੱਕ ਨਵਾਂ ਗੁਰਦੁਆਰਾ ਸਾਹਿਬ ਸਥਾਪਿਤ ਹੋਇਆ, ਉਸ ਲਈ ਵੀ ਉਹਨਾਂ ਨੇ ਮਿਹਨਤ ਕੀਤੀ। ਸੈਨ ਹੋਜ਼ੇ ਦਾ ਜਿਹੜਾ ਪੁਰਾਣਾ ਗੁਰਦੁਆਰਾ ਸਾਹਿਬ ਹੈ, ਜਿਹੜਾ ਬੇਸ਼ੱਕ ਝਗੜੇ ਦਾ ਵਾਇਸ ਹੈ ਅਜੇ ਵੀ, ਲੇਕਿਨ ਉਹਦੇ 'ਚ ਵੀ ਉਹਨਾਂ ਨੇ ਬਹੁਤ ਮਿਹਨਤ ਕੀਤੀ। ਸੋ ਇਹ ਜਿਹੜਾ ਹੱਥੀਂ ਸੇਵਾ ਵੀ ਹੈ, ਵਕਤ ਦੇਣਾ ਹੈ, ਆਰਗੇਨਾਈਜ਼ ਕਰਨਾ ਹੈ, ਇਹ ਮਹਾਰਾਜ ਨੇ ਉਹਨਾਂ ਨੂੰ ਟੈਲੈਂਟ ਦਿੱਤਾ ਹੋਇਆ, ਔਰ ਸਮੁੱਚਾ ਪਰਿਵਾਰ ਉਹਨਾਂ ਦੇ ਅੱਗੋਂ ਬੱਚੇ ਬੱਚੀ ਔਰ ਸਾਰੇ ਹੀ ਜਿਹੜੇ ਨੇ ਗੁਰੂ ਘਰ ਨੂੰ ਸਮਰਪਿਤ ਨੇ, ਕੌਮੀ ਘਰ ਖਾਲਿਸਤਾਨ ਨੂੰ ਸਮਰਪਿਤ ਨੇ। ਔਰ ਅੱਜ ਕੱਲ੍ਹ ਉਹਨਾਂ ਦੀ ਗੋਡੇ ਦੀ ਸਰਜਰੀ ਹੋਈ ਹੈ। ਆਪਣੀ ਪਿਛਲੇ ਹਫਤੇ ਦੀ ਕੈਲੀਫੋਰਨੀਆ ਵਿਜ਼ਿਟ ਵੇਲੇ ਵੀ ਮੈਂ ਉਹਨਾਂ ਨੂੰ ਮਿਲਣ ਗਿਆ, ਔਰ ਅਸੀਂ ਗੁਰੂ ਚਰਨਾਂ 'ਚ ਅਰਦਾਸ ਕਰਦੇ ਹਾਂ ਕਿ ਮਹਾਰਾਜ ਉਹਨਾਂ ਨੂੰ ਅਰੋਗਤਾ ਦੇਣ, ਤੰਦਰੁਸਤੀ ਦੇਣ। ਔਰ ਇਵੇਂ ਹੀ ਜਿਵੇਂ ਪਿਛਲੇ 4 ਦਹਾਕਿਆਂ ਤੋਂ ਸੈਲਫਲੈਸਲੀ, ਨਿਸ਼ਕਾਮਤਾ ਦੇ ਨਾਲ ਉਹ ਇਸ ਪੀੜ ਦੇ ਵਿੱਚ ਸੇਵਾ ਕਰਦੇ ਨੇ, ਇਵੇਂ ਹੀ ਕਰਦੇ ਰਹਿਣ। ਦੇਖੋ, ਅਸੀਂ ਲਗਾਤਾਰਤਾ ਨਾਲ ਜਦੋਂ ਖਾਲਿਸਤਾਨ ਦੇ ਸੰਘਰਸ਼ ਨੂੰ ਡੀਫੇਮ ਕਰਨ ਦੇ ਲਈ ਭਾਰਤੀ ਏਜੰਸੀਆਂ ਨੇ ਕਿਵੇਂ ਜੂਨ 84 ਤੋਂ ਪਹਿਲਾਂ ਹੀ ਇਨਫਿਲਟ੍ਰੇਸ਼ਨ ਕਰ ਲਈ ਹੋਈ ਸੀ, ਉਸ ਦਾ ਜ਼ਿਕਰ ਕਰਦੇ ਹਾਂ। ਸੌਫਟ ਟਾਰਗੇਟ, ਜਿਹੜੀ ਟੋਰਾਂਟੋ ਸਟਾਰ ਤੇ ਗਲੋਬ ਐਂਡ ਮੇਲ ਦੇ 2 ਬੜੇ ਐਕਸਪੀਰੀਅੰਸ ਜਰਨਲਿਸਟ ਨੇ ਲਿਖੀ ਸੀ ਕਿਤਾਬ, ਉਹਦਾ ਹਵਾਲਾ ਦਿੰਦੇ ਕਿ ਕਿਵੇਂ ਲੇਟ 70s 'ਚ ਉਹਨਾਂ ਨੇ ਪੇਪ ਗੁਰਦੁਆਰਾ ਸਾਹਿਬ ਟੋਰਾਂਟੋ ਰਾਹੀਂ ਕਿਵੇਂ ਇਨਸਾਈਡ ਦਖਲਅੰਦਾਜ਼ੀ ਕੀਤੀ, ਕਿਵੇਂ ਕੋਰਟ ਰੂਮ ਦੇ ਵਿੱਚ ਵਾਇਲੈਂਸ ਕਰਵਾ ਕੇ ਅਮਰਜੀਤ ਸਿੰਘ ਸਮਰਾ ਨਾਂ ਦਾ ਬੰਦਾ, ਜਿਸ ਨੂੰ ਕੈਨੇਡਾ 'ਚੋਂ ਨਿਕਲਣ 'ਚ ਮਦਦ ਕੀਤੀ, ਫਿਰ ਜਦੋਂ ਕੈਨੇਡਾ ਗੌਰਮੈਂਟ ਅੜੀ ਤਾਂ ਉਹਨੂੰ ਵਾਪਸ ਦੇਣਾ ਪਿਆ ਉਹਨਾਂ ਨੂੰ। ਲੇਕਿਨ ਇਹ ਆਪਣੇ ਆਪ ਦੇ ਵਿੱਚ ਇੱਕ ਉਸ ਕੜੀ ਨੂੰ ਜੋੜਦਾ ਹੈ ਜਿਹਦਾ ਫਿਰ ਮੈਂ ਸਮਝਦਾ ਵੀ ਸਭ ਤੋਂ ਵੱਡਾ ਵਾਇਲੈਂਟ ਐਕਸ਼ਨ ਜਿਹੜਾ ਭਾਰਤੀ ਏਜੰਟ, ਬਾਕੀ ਗੁਰਦੁਆਰਿਆਂ 'ਚ ਝਗੜੇ ਕਰਵਾਉਣਾ ਜਾਂ ਦੂਸਰਾ, ਉਹ ਤਾਂ ਲਗਾਤਾਰਤਾ ਨਾਲ ਇੱਕ ਪੱਕਾ ਮਿਸ਼ਨ ਹੈ ਹੀ ਹੈ। ਜਿੰਨੇ ਭਾਰਤ ਦੇ ਹਾਈ ਕਮਿਸ਼ਨ, ਐਮਬੈਸੀਆਂ, ਕੌਂਸੂਲੇਟ ਨੇ, ਉਹਨਾਂ ਨੇ ਬੰਦੇ ਫਿੱਟ ਕੀਤੇ ਹੋਏ ਨੇ। ਔਰ ਤੁਸੀਂ ਦੇਖੋਗੇ ਕਿ ਜਿੱਥੇ ਵੀ ਜਿਸ ਗੁਰਦੁਆਰੇ 'ਚ ਵੀ ਪੰਥ ਦੀ ਗੱਲ ਹੁੰਦੀ ਹੈ, ਉੱਥੇ ਕੋਈ ਨਾ ਕੋਈ ਟਕਰਾਅ, ਝਗੜਾ, ਕੋਈ ਮਰਿਆਦਾ ਇਸ਼ੂ ਖੜਾ ਕਰ ਦਿਓ, ਕੋਈ ਦੂਸਰਾ ਕਰ ਦਿਓ, ਉਹ ਤਾਂ ਕੰਮ ਕਰਦੇ ਹੀ ਨੇ। ਲੇਕਿਨ ਉਹਨਾਂ ਦਾ ਜਿਹੜਾ ਸਭ ਤੋਂ ਵੱਡਾ ਐਕਸ਼ਨ ਸੀ ਜਿਹਨੇ ਸਾਨੂੰ ਬਹੁਤ ਨੁਕਸਾਨ ਪਹੁੰਚਾਇਆ ਮੂਵਮੈਂਟ ਨੂੰ, ਉਹ ਏਅਰ ਇੰਡੀਆ ਕਨਿਸ਼ਕਾ ਦਾ ਹਾਦਸਾ ਸੀ, ਜਿਹਨੂੰ 40 ਸਾਲ ਹੋ ਗਏ ਨੇ। ਔਰ ਅਸੀਂ ਦੇਖਿਆ ਕਿ ਇਹਨਾਂ 40 ਸਾਲਾਂ 'ਚ ਉਹਨਾਂ ਨੇ ਇਸ ਘਟਨਾ ਨੂੰ ਇੰਨਾ ਜਿਹੜਾ ਉਹ ਵੇਚਿਆ ਥਾਂ ਥਾਂ 'ਤੇ। ਔਰ ਆਲਰੇਡੀ ਜਦੋਂ ਕੋਈ ਵੀ ਚੀਜ਼ ਐਸੀ ਵਾਪਰਦੀ ਹੈ, ਭਾਵੇਂ ਕਰਵਾਉਣ ਵਾਲੇ ਜਾਂ ਉਹਨਾਂ ਦੀ ਸਾਜ਼ਿਸ਼ੀ ਔਰ ਸਾਰੀ ਲਾਈਨ ਉਹਨਾਂ ਦੀ ਹੈ, ਪਰ ਜੇ ਫਰੰਟ ਚਿਹਰੇ ਪੱਗਾਂ ਦਾੜੀਆਂ ਵਾਲੇ ਹੋਣਗੇ ਤੇ ਜ਼ਾਹਰ ਹੈ ਕਿ ਉਹ ਆਮ ਲੋਕਾਂ ਦੇ ਐਂਗਲ ਤੋਂ ਵੀ, ਜਾਂ ਜਿਨ੍ਹਾਂ ਨੂੰ ਪਤਾ ਨਹੀਂ ਹੈ ਵੀ ਏਜੰਸੀਆਂ ਦੀਆਂ ਕੀ ਕਾਰਵਾਈਆਂ ਹੁੰਦੀਆਂ ਨੇ, ਉਹ ਤੁਹਾਡੀ ਮੂਵਮੈਂਟ ਦੇ ਖਾਤੇ 'ਚ ਹੀ ਪੈਂਦੀਆਂ। ਲੇਕਿਨ ਇਸ ਸਾਰੇ ਪੀਰੀਅਡ 'ਚ ਜਦੋਂ 18 ਸਤੰਬਰ 2023 ਨੂੰ ਜਸਟਿਨ ਟਰੂਡੋ ਨੇ ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਖਲੋ ਕੇ ਇਹ ਇੰਕਸ਼ਾਫ ਕੀਤਾ ਕਿ ਹਰਦੀਪ ਸਿੰਘ ਨਿੱਜਰ, ਜਿਨ੍ਹਾਂ ਦਾ 18 ਜੂਨ 2023 ਨੂੰ ਕੋਲਡ ਬਲੱਡਡ ਮਰਡਰ ਕੀਤਾ ਗਿਆ ਸੀ, ਵੀ ਇਹ ਕਾਰਾ
ਭਾਰਤੀ ਸਟੇਟ ਦਾ ਹੈ, ਔਰ ਉਸ ਤੋਂ ਬਾਅਦ ਈਵਨ 6 ਉਹਨਾਂ ਦੇ ਹਾਈ ਲੈਵਲ ਡਿਪਲੋਮੈਟ ਜਿਨ੍ਹਾਂ 'ਚ ਉਹਨਾਂ ਦਾ ਹਾਈ ਕਮਿਸ਼ਨਰ ਸੰਜੇ ਵਰਮਾ ਵੀ ਸ਼ਾਮਲ ਸੀ, ਉਸ ਨੂੰ ਬਾਹਰ ਕੱਢਿਆ ਗਿਆ ਮੁਲਕ 'ਚੋਂ। ਤਾਂ ਇਹ ਪਹਿਲੀ ਵਾਰ ਜਿਹੜਾ ਹੈ ਇਹ ਬਿਰਤਾਂਤ ਜਿਹੜਾ ਅਸੀਂ ਤਾਂ 40 ਸਾਲਾਂ ਤੋਂ ਇਹ ਦੇਖ ਰਹੇ ਸੀ, ਕਹਿ ਵੀ ਰਹੇ ਸੀ ਕਿ ਭਾਈ ਇਹ ਭਾਰਤੀ ਏਜੰਸੀਆਂ ਦੀ ਇਨਫਿਲਟ੍ਰੇਸ਼ਨ ਹੈ, ਇਹਨਾਂ ਦਾ ਕੰਮ ਤਾਂ ਜਿਹੜਾ ਹੈ ਉਹ ਵੀਜ਼ੇ ਦੇਣਾ ਜਾਂ ਆਪਣੇ ਵਿਦਨ ਐਮਬੈਸੀ ਜਿਹੜਾ ਹੈ ਉਹ ਇੰਟਰਫੀਅਰ ਨਹੀਂ ਕਰ ਸਕਦੇ। ਪਰ ਇਹਨਾਂ ਦੀ ਤਾਂ ਡਾਇਰੈਕਟ ਇੰਟਰਫੀਅਰੈਂਸ ਇਕੱਲਾ ਇਹੀ ਨਹੀਂ ਵੀ ਇਹਨਾਂ ਨੇ ਵੀਜ਼ੇ ਨੂੰ ਹਥਿਆਰ ਬਣਾ ਕੇ ਵਰਤਿਆ। ਕੈਨੇਡਾ ਦੇ ਵਿੱਚ ਜਦੋਂ ਇਹ ਇੰਕਸ਼ਾਫ ਜਸਟਿਨ ਟਰੂਡੋ ਨੇ ਕੀਤਾ ਔਰ ਇਹ ਗੱਲ ਫਰਦਰ ਤੁਰੀ, ਔਰ ਫਿਰ ਜਸਟਿਸ ਹੌਕ ਕਮਿਸ਼ਨ ਵੀ ਬਣਿਆ ਜਿਹਨੇ ਦੇਖਿਆ, ਜਿਹਦੇ ਸਾਹਮਣੇ ਆਇਆ ਕਿ ਕਿਵੇਂ 2019 ਔਰ 2021 ਦੀਆਂ ਫੈਡਰਲ ਚੋਣਾਂ ਦੇ ਵਿੱਚ ਇਹਨਾਂ ਨੇ ਪਾਰਟੀ ਲੀਡਰਸ਼ਿਪ ਦੇ ਵਿੱਚ ਵੀ ਜਿਹੜਾ ਹੈ ਦਖਲਅੰਦਾਜ਼ੀ ਕੀਤੀ ਉਹਦੇ ਨਤੀਜਿਆਂ ਨੂੰ ਪ੍ਰਭਾਵਿਤ ਕਰਨ ਦੇ ਲਈ। ਫਿਰ ਜਿਹੜੀਆਂ ਪਬਲਿਕ ਹੀਅਰਿੰਗਸ ਹੋਈਆਂ ਜਿਨ੍ਹਾਂ ਤੋਂ ਇਹ ਵੀ ਸਾਹਮਣੇ ਆਇਆ, ਔਰ ਅਸੀਂ ਜ਼ਿਕਰ ਕਰਾਂਗੇ ਇਸ ਘਟਨਾ ਦਾ ਅੱਜ, ਜਿਹੜੀ ਦੁਖਦਾਈ ਘਟਨਾ ਹੈ, ਕੰਡੈਮਨੇਬਲ ਘਟਨਾ ਹੈ, ਪਰ ਕਿਵੇਂ ਭਾਰਤੀ ਏਜੰਸੀਆਂ ਇਹਦੇ ਬਾਵਜੂਦ ਕਿ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਮੁੱਦੇ 'ਤੇ ਇਸ ਵੇਲੇ ਉਹ ਪੂਰੀ ਤਰ੍ਹਾਂ ਐਕਸਪੋਜ਼ਡ ਨੇ। ਅਮਰੀਕਾ ਦੇ ਵਿੱਚ ਨਿਖਿਲ ਗੁਪਤਾ ਜਿਸ ਨੇ ਗੁਰਪਤਵੰਤ ਸਿੰਘ ਪੰਨੂ ਮਰਡਰ ਪਲਾਟ ਦਾ ਜਿਹੜਾ ਹੈ ਉਹ ਉਸ ਨੂੰ ਐਗਜ਼ੀਕਿਊਟ ਕਰਨ ਦੀ ਸੁਪਾਰੀ ਫੜੀ ਹੋਈ ਸੀ, ਔਰ ਉਹਨੇ ਅੱਗੋਂ ਜੋ ਕਾਰਵਾਈ ਕੀਤੀ ਅੰਡਰ ਕਵਰ FBI ਦੇ ਏਜੰਟਾਂ ਨਾਲ ਹੀ ਉਹਨਾਂ ਦੀ ਗੱਲ ਚੱਲ ਰਹੀ ਸੀ। ਉਹ ਟਰਾਇਲ ਵੀ 3 ਨਵੰਬਰ ਤੋਂ ਹੋਣ ਜਾ ਰਿਹਾ, ਔਰ ਬਹੁਤ ਸਾਰੇ ਇੰਕਸ਼ਾਫ ਕਿ ਉਹਦੇ ਕੋਲ ਪਾਕਿਸਤਾਨੀ ਪਾਸਪੋਰਟ ਵੀ, ਉਹਦਾ ਇੱਕ ਲੜਕਾ ਪਾਕਿਸਤਾਨ 'ਚ ਵੀ ਹੈ, ਔਰ ਕਿੰਨੇ ਲੰਬੇ ਵਕਤ ਤੋਂ ਉਹਨੂੰ ਇਹ ਵੀ ਸਾਹਮਣੇ ਆਏਗਾ ਵੀ ਪਾਕਿਸਤਾਨ ਦੇ ਵਿੱਚ ਵੀ ਪਰਮਜੀਤ ਸਿੰਘ ਪੰਜਵੜ ਤਾਂ 6 ਮਈ 2023 ਨੂੰ ਸ਼ਹੀਦ ਕੀਤੇ ਜਾਂਦੇ ਨੇ। ਉਸ ਤੋਂ ਪਹਿਲਾਂ ਡਾਕਟਰ ਹਰਪ੍ਰੀਤ ਸਿੰਘ PhD ਔਰ ਜਿਹੜੀਆਂ ਕਿਲਿੰਗਸ ਨੇ ਉਹਨਾਂ ਨਾਲ ਵੀ ਜੇ ਇਹਨੇ ਸਿੰਘ ਕਰਨਾ ਸ਼ੁਰੂ ਕੀਤਾ, ਇਹਨੇ ਜ਼ਬਾਨ ਖੋਲ੍ਹੀ ਤੇ ਫਿਰ ਹੋਰ ਵੀ ਤੱਥ ਸਾਹਮਣੇ ਆਉਣਗੇ। ਪਰ ਇਸ ਸਭ ਤੋਂ ਬੇਪਰਵਾਹ ਇਉਂ ਲੱਗਦਾ ਹੈ ਜਿਹੜਾ ਖਾਸ ਤੌਰ 'ਤੇ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਜਿਹੜਾ ਨੇ G7 ਦੇ ਬਹਾਨੇ ਨਾਲ ਮੋਦੀ ਨੂੰ ਇਨਵਾਈਟ ਵੀ ਕੀਤਾ, ਔਰ ਭਾਰਤ ਔਰ ਕੈਨੇਡਾ ਦੇ ਵਿੱਚ ਕੈਨੇਡਾ ਦੀ ਫੋਰਨ ਮਿਨਿਸਟਰ ਨੇ S ਜੈਸ਼ੰਕਰ ਨਾਲ ਰਾਬਤਾ ਕੀਤਾ, ਔਰ ਡਿਪਲੋਮੈਟਿਕ ਲੈਵਲ 'ਤੇ ਹਾਈ ਕਮਿਸ਼ਨਰ ਰੀਸਟੋਰ ਕਰਨ ਦਾ ਫੈਸਲਾ ਕੀਤਾ। ਉਸ ਨੇ ਭਾਰਤੀ ਏਜੰਸੀਆਂ ਦੇ ਹੌਸਲੇ ਹੋਰ ਵੀ ਵਧਾ ਦਿੱਤੇ ਨੇ। ਉਹਨਾਂ ਨੂੰ ਲੱਗਦਾ ਹੈ ਕਿ ਵੀ ਕੋਈ ਪਰਵਾਹ ਨਹੀਂ ਹੈ, ਔਰ ਇਸ ਸਾਰੇ ਦੇ ਚੱਲਦਿਆਂ ਜਿਹੜੀ ਘਟਨਾ ਪਹਿਲਾਂ ਉਸ ਦਾ ਜ਼ਿਕਰ ਕਰੀਏ, ਹਾਲਾਂ ਕੁਛ ਦਿਨ ਪਹਿਲਾਂ ਹੀ ਅਜੇ ਇਹ ਖਬਰ ਸੀ ਕਿ ਜਿਹੜਾ ਲਾਫਟਰ ਸ਼ੋਅ ਇਸ ਵੇਲੇ ਸਭ ਤੋਂ ਪਪੂਲਰ ਹੈ ਫॉर ਅ ਲੌਂਗ ਟਾਈਮ, ਕਪਿਲ ਸ਼ਰਮਾ ਜਿਹਨੂੰ ਹੈਡ ਕਰਦਾ, ਅੰਮ੍ਰਿਤਸਰ ਦਾ ਰਹਿਣ ਵਾਲਾ ਹੈ, ਔਰ ਇਹ ਉਹ ਪੰਜਾਬੀ ਜਿਹੜਾ ਕਲਾਕਾਰਾਂ ਦੀ ਸ਼੍ਰੇਣੀ 'ਚ ਆਉਂਦਾ ਜਿਹੜੇ ਆਪਣੀ ਮਾਂ ਬੋਲੀ 'ਤੇ ਫਖਰ ਵੀ ਕਰਦੇ ਨੇ, ਜਿਹੜਾ ਸਿੱਖੀ ਵੈਲਿਊਜ਼ ਨੂੰ ਲੈ ਕੇ ਜਿਹੜਾ ਹੈ ਉਹ ਪੋਜ਼ਿਟਿਵ ਇਮੇਜ ਦੇਣ। ਕਿਉਂਕਿ ਜਦੋਂ ਤੁਸੀਂ ਪੰਜਾਬ ਦੇ ਹਿੰਦੂਆਂ ਦੇ ਕਿਰਦਾਰ ਵੱਲ ਦੇਖੋਗੇ ਤਾਂ ਤੁਹਾਨੂੰ 2 ਸ਼੍ਰੇਣੀਆਂ ਮੁੱਖ ਤੌਰ 'ਤੇ ਨਜ਼ਰ ਆਉਣਗੀਆਂ। ਇੱਕ ਤਾਂ ਆਰੀਆ ਸਮਾਜੀ ਨੇ, ਦਿਆਨੰਦ ਦੇ ਚੇਲੇ, ਔਰ ਜੇ 47 ਤੋਂ ਬਾਅਦ ਦੇ ਦੌਰ 'ਚ ਦੇਖਣਾ ਹੋਏ ਜਿਨ੍ਹਾਂ ਨੇ ਮਾਂ ਬੋਲੀ ਪੰਜਾਬੀ ਨੂੰ ਡਿਸਓਨ ਕੀਤਾ, ਉਹ ਵੀ ਆਰੀਆ ਸਮਾਜੀ। ਜਿਹੜੇ ਗੁਰੂ ਗ੍ਰੰਥ ਸਾਹਿਬ ਸਿੱਖ ਮਰਿਆਦਾਵਾਂ ਦੇ ਉੱਤੇ ਸਵਾਲ ਚੁੱਕਦੇ ਨੇ, ਉਹ ਵੀ ਆਰੀਆ ਸਮਾਜੀ। ਔਰ ਪੰਜਾਬ ਨੂੰ ਵੱਧ ਤੋਂ ਵੱਧ ਨੁਕਸਾਨ ਪਹੁੰਚਾਉਣ ਦੇ ਲਈ ਦਿੱਲੀ ਦੇ ਏਜੰਟਾਂ ਵਾਂਗ ਉਹ ਗੁਲਜ਼ਾਰੀ ਲਾਲ ਨੰਦਾ ਹੋਮ ਮਿਨਿਸਟਰ ਹੋਏ, ਜਿਹਨੇ ਪੰਜਾਬ ਨੂੰ ਜਦੋਂ ਡਿਮਾਰਕੇਟ ਕਰਦੇ ਆ ਚੰਡੀਗੜ੍ਹ ਪੰਜਾਬੀ ਬੋਲਦੇ ਇਲਾਕੇ, ਔਰ ਪੰਜਾਬ ਦੇ ਪਾਣੀਆਂ ਦਾ ਹੱਕ ਵੀ ਪੰਜਾਬ ਤੋਂ ਖੋਇਆ। ਔਰ ਈਵਨ ਜਿਹੜੇ ਤੁਸੀਂ ਉਹਨਾਂ ਦੀ ਫਿਲਮ ਇੰਡਸਟਰੀ ਦੇ ਵਿੱਚ ਵੀ ਉਸ ਕਿਸਮ ਦੇ ਲੋਕ ਜਿਨ੍ਹਾਂ ਦਾ ਸੰਬੰਧ ਵੀ ਆਰੀਆ ਸਮਾਜ ਦੇ ਨਾਲ ਜਾ ਕੇ ਜੁੜਦਾ ਹੈ, ਉਹ ਫੁੱਲ ਆਫ ਹੇਟਰਡ ਨੇ। ਦੂਸਰੇ ਪਾਸੇ ਇੱਕ ਤਬਕਾ ਜਿਹੜਾ ਰਿਲੇਟਿਵਲੀ ਉਹਨਾਂ ਨੂੰ ਤੁਸੀਂ ਇਹ ਕਹਿ ਸਕਦੇ ਹੋ ਕਿ ਭਾਵੇਂ ਉਹ ਹੈ ਹਿੰਦੂ ਧਰਮ ਦਾ ਹਿੱਸਾ, ਲੇਕਿਨ ਉਹ ਗੁਰੂ ਗ੍ਰੰਥ ਸਾਹਿਬ ਪ੍ਰਤੀ ਜਾਂ ਸਿੱਖ ਪਰੰਪਰਾਵਾਂ ਪ੍ਰਤੀ ਜਿਹੜਾ ਇੱਕ ਸ਼ਰਧਾ ਭਾਵਨਾ ਵੀ ਰੱਖਦੇ ਨੇ, ਜਾਂ ਘੱਟੋ ਘੱਟ ਐਨੀਮੋਸਿਟੀ ਨਹੀਂ ਰੱਖਦੇ ਜੇ ਮੈਂ ਇਵੇਂ ਕਹਿਣਾ ਹੋਏ। ਹਾਲਾਂ ਮੈਂ ਦੇਖਦਾ ਵੀ ਜਦੋਂ ਜੇ ਕਦੇ ਕੋਈ ਕਲਿੱਕ ਵੱਜ ਜਾਏ ਤੇ ਕੋਈ ਸਾਹਮਣੇ ਆਇਆ, ਕਿਤੇ ਨਾ ਕਿਤੇ ਵਲਗੈਰਿਟੀ ਵੀ ਹੁੰਦੀ ਹੈ ਕਪਿਲ ਸ਼ਰਮਾ ਦੇ ਸ਼ੋਅ 'ਚ, ਇਹ ਨਹੀਂ ਹੈ ਕਿ ਵੀ, ਲੇਕਿਨ ਉਹ ਮੋਸਟ ਪੋਪੂਲਰ ਉਸਨੇ ਬੀਟ ਕੀਤਾ। ਉਹ ਆਪਣੇ ਅੰਮ੍ਰਿਤਸਰੀ ਹੋਣ 'ਤੇ ਵੀ ਫਖਰ ਕਰਦਾ ਹੈ, ਦਰਬਾਰ ਸਾਹਿਬ 'ਤੇ ਵੀ ਫਖਰ ਕਰਦਾ ਹੈ। ਜੇ ਮੈਂ ਗਲਤ ਨਾ ਹੋਵਾਂ ਤਾਂ ਸ਼ਾਇਦ ਉਹਦਾ ਜਿਹੜਾ ਵਿਆਹ ਹੈ ਉਹ ਵੀ
ਜਿਹੜਾ ਉਹ ਲਾਵਾਂ ਦੇ ਨਾਲ ਹੋਇਆ, ਗੁਰੂ ਗ੍ਰੰਥ ਸਾਹਿਬ ਦੇ ਨਾਲ। ਸੋ ਕਹਿਣ ਦਾ ਮਤਲਬ ਇਹ ਹੈ ਕਿ ਵੀ ਇਹੀ ਕੈਟਾਗਰੀ ਜੇ ਅਸੀਂ ਈਵਨ ਦਲਜੀਤ ਦੋਸਾਂਝ ਦੇ ਹਵਾਲੇ ਨਾਲ ਗੱਲ ਕਰੀਏ, ਇਸ ਕੇਸ ਦਾ ਉਹਦੇ ਸਿਰ ਤੇ ਵੀ ਨਹੀਂ ਉਹ ਪੱਗ ਬੰਨ੍ਹਦਾ ਹੈ। ਲੇਕਿਨ ਇਹ ਜਦੋਂ ਅਸੀਂ ਇੱਕ ਪਾਸੇ ਦੇਖਦੇ ਹਾਂ ਵੀ ਇੰਡੀਅਨ ਨੈਸ਼ਨਲਿਜ਼ਮ ਦੇ ਨਾਂ ਥੱਲੇ ਜਿਹੜੀ ਸੌਫਟ ਪਾਵਰ ਬਾਲੀਵੁੱਡ ਇੰਡਸਟਰੀ ਨੇ ਕ੍ਰੀਏਟ ਕੀਤੀ, ਜਿਸ ਦੇ ਵਿੱਚ ਚੁਪਕੇ ਸਾਇਲੈਂਟਲੀ ਜਿਹੜਾ ਸਲੋਲੀ ਉਹਨਾਂ ਵੈਲਿਊਜ਼ ਨੂੰ ਜਿਹੜੀਆਂ ਕਿ ਹਿੰਦੂਤਵਾਦੀਆਂ ਸੀ, ਜਿਹੜੀਆਂ ਸੋ ਕਾਲਡ ਇੰਡੀਅਨ ਨੈਸ਼ਨਲਿਜ਼ਮ ਸੀ, ਉਹ ਇਨਸਰਟ ਕੀਤੀਆਂ। ਉਹ ਭਾਵੇਂ ਓਮ ਨਮੋ ਸ਼ਿਵਾਏ ਦੇ ਨਾਲ ਕਿਸੇ ਫਿਲਮ ਦੀ ਸ਼ੁਰੂਆਤ ਹੋ ਰਹੀ ਹੈ ਜਾਂ ਫਿਲਮ ਦੀ ਸ਼ੁਰੂਆਤ ਦੇ ਵਿੱਚ ਪੂਜਾ ਦਿਖਾਈ ਜਾ ਰਹੀ ਹੈ ਜਾਂ ਕੋਈ ਹੋਰ ਉਸ ਦੇ ਨਾਲ ਜੁੜਿਆ, ਔਰ ਫਿਰ ਉਹਨਾਂ ਦੀਆਂ ਫਿਲਮਾਂ ਦੀਆਂ ਕਹਾਣੀਆਂ, ਦੇਵੀ ਦਾ ਚਮਤਕਾਰ, ਸ਼ਿਵ ਜੀ ਦੇ ਸੱਪ ਦਾ ਉਤਰ ਕੇ ਆ ਜਾਣਾ, ਈਵਲ ਕਰੈਕਟਰ ਨੂੰ ਡੰਗ ਮਾਰਨਾ, ਔਰ ਦੂਜੇ ਤੀਜੇ। ਸੋ ਉਹ ਜਿਹੜਾ ਇਤਿਹਾਸ ਔਰ ਉਸ ਨੂੰ ਸਾਰਾ ਕਰਨ ਦੇ ਵਿੱਚ ਬਹੁਤ ਵੱਡਾ ਰੋਲ ਜਿਹੜਾ ਬਾਲੀਵੁੱਡ ਇੰਡਸਟਰੀ ਨੇ ਪਲੇ ਕੀਤਾ ਹੈ। ਔਰ ਸਿੱਖਾਂ ਨੂੰ ਡੈਨੀਗ੍ਰੇਡ ਕਰਨ ਦੇ ਲਈ ਉਹਨਾਂ ਨੂੰ ਤੁਸੀਂ ਟੈਕਸੀ ਡਰਾਈਵਰ ਬਣਾ ਦਿਓ, ਜੋਕਰ ਬਣਾ ਦਿਓ, ਸ਼ਰਾਬੀ ਦਿਖਾ ਦਿਓ, ਕੁਛ ਹੋਰ ਦਿਖਾ ਦਿਓ, ਉਹ ਸਾਰਾ ਪਾਰਟ ਚੱਲਦਾ ਰਿਹਾ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਪਿਛਲੇ ਕੁਝ ਸਾਲਾਂ 'ਚ ਜਿਹੜਾ ਹਾਲਾਂ ਇੰਨੀ ਕੁ ਕਿਰਤ-ਕਣਤਾ ਇਸ ਬੰਬੇ ਹੀ ਫਿਲਮ ਇੰਡਸਟਰੀ 'ਚ ਰਹੀ, ਬਹੁਤ ਸਾਰੇ ਜਿਹੜੇ ਆ ਉਹ ਖੱਤਰੀਆਂ ਦੇ ਮੁੰਡੇ ਹੀ ਪੰਜਾਬ ਦੇ ਹਿੰਦੂਆਂ ਦੇ ਜਿਹੜੇ ਨੇ ਉਹ ਐਕਟਰਾਂ ਦੀ ਸ਼੍ਰੇਣੀ 'ਚ ਵੀ ਸੀ। ਉਹਨਾਂ ਦੇ ਵਿੱਚ ਜਿਹੜੇ ਨੇ ਕੋਈ ਹੋਰ ਵੀ ਉਹਨਾਂ ਦੇ ਕੋਲ ਰੋਲ ਸੀ, ਪਰ ਉਹਨਾਂ ਨੇ ਨਾ ਕਦੇ ਪੰਜਾਬ ਨੂੰ ਕੁਝ ਵਾਪਸ ਦਿੱਤਾ ਬੈਕ, ਨਾ ਉਹਨਾਂ ਨੇ ਕਦੇ ਪੰਜਾਬੀ ਨੂੰ ਜਾਂ ਦੂਸਰੇ ਨੂੰ ਕੋਈ ਉਸ ਲੈਵਲ ਦੇ ਉੱਤੇ ਕੋਈ ਉਹਨਾਂ ਦੀ ਕੰਟਰੀਬਿਊਸ਼ਨ ਰਹੀ। ਹਾਂ, ਪੰਜਾਬੀ ਮਿਊਜ਼ਿਕ, ਪੰਜਾਬੀ ਬੀਟ ਉਹ ਉਹਨਾਂ ਨੇ ਆਪਣਾ ਉਹਨੂੰ ਨੈਸ਼ਨਲ ਬਣਾ ਕੇ ਵੇਚਿਆ, ਪਰ ਇਹ ਕ੍ਰੈਡਿਟ ਇਹਨਾਂ ਨੂੰ ਜਾਂਦਾ ਹੈ ਜਿਹੜੇ ਕੁਝ ਸਾਲਾਂ ਦੇ ਵਿੱਚ ਜਿੱਥੇ ਪੰਜਾਬੀ ਮਿਊਜ਼ਿਕ ਜਾਂ ਪੰਜਾਬੀ ਇੰਡਸਟਰੀ, ਮਿਊਜ਼ਿਕ ਇੰਡਸਟਰੀ ਆਪਣੇ ਆਪ ਦੇ ਵਿੱਚ ਇੱਕ ਇੰਡੀਪੈਂਡੈਂਟ ਪਾਵਰ ਦੇ ਤੌਰ ਦੇ ਉੱਤੇ ਸਾਹਮਣੇ ਆਈ, ਉਸ ਦੀ ਪੋਪੂਲੈਰਿਟੀ ਵੀ ਹੋਈ ਡਾਇਸਪੋਰਾ 'ਚ, ਕਿਉਂਕਿ ਵੱਡੀ ਗਿਣਤੀ ਦੇ ਵਿੱਚ ਪੰਜਾਬੀ ਵਸੇ, ਉਹਨਾਂ ਦੇ ਵਿੱਚ ਵੀ ਉਹ ਜਿਹੜਾ ਸੀ ਉਹ ਲਗਾਵ ਆਇਆ। ਔਰ ਇਹ ਕਾਰਨ ਹੈ ਕਿ ਪੰਜਾਬੀ ਮਿਊਜ਼ਿਕ ਇੰਡਸਟਰੀ ਜਿਹੜੀ ਹੈ ਉਹ ਆਲਮੋਸਟ 800 ਕਰੋੜ ਰੁਪਏ ਦੀ ਦੁਨੀਆ 'ਚ ਤੀਸਰੀ ਵੱਡੀ ਮਨੀ ਮੇਕਿੰਗ ਇੰਡਸਟਰੀ ਵੀ ਬਣੀ। ਔਰ ਅਸੀਂ ਇਹ ਦੇਖਦੇ ਹਾਂ ਕਿ ਉਸ ਦਾ ਫਿਰ ਨਤੀਜਾ ਵੀ ਸਾਹਮਣੇ ਹੈ ਕਿ ਉਹਦੇ 'ਚ ਫਿਰ ਉਹ ਵੀ ਨਿਕਲੇ ਜਿਨ੍ਹਾਂ ਨੇ ਦੂਸਰਿਆਂ ਨੂੰ ਵੀ ਜਿਹੜਾ ਉਹ ਪੰਜਾਬੀ ਬੋਲਣ 'ਤੇ ਜਾਂ ਪੰਜਾਬੀ ਗੀਤਾਂ ਦੀ ਧਮਕ 'ਤੇ ਨੱਚਣ ਔਰ ਦੂਜੇ ਤੀਜੇ ਲਾਈਨ ਉਸ ਪਾਸੇ ਵੱਲ ਵੀ ਰੁਝਾਨ ਹੋਇਆ। ਔਰ ਉਹਨਾਂ ਦਾ ਇੱਕ ਪੰਜਾਬੀ ਕਲਾਕਾਰਾਂ ਦਾ ਇੱਕ ਆਈਕੋਨਿਕ ਫਿਗਰ ਦੇ ਤੌਰ 'ਤੇ ਉੱਭਰਨਾ, ਮਨੀ ਵੀ ਉਹਦੇ 'ਚ ਇਨਵੋਲਵ ਹੋਈ। ਫਿਰ ਉਹਨਾਂ ਦੀ ਕਿਤੇ ਨਾ ਕਿਤੇ ਜਿਹੜੇ ਪੰਜਾਬ ਦੇ ਕੌਜ਼ ਸੀ ਉਹਨਾਂ ਦੇ ਵਿੱਚ ਜੇ ਫਾਰਮਰ ਮੂਵਮੈਂਟ ਆਈ ਤਾਂ ਉਸ ਦੇ ਵਿੱਚ ਅਸੀਂ ਉਹਨਾਂ ਨੂੰ ਫਰੰਟ ਰੈਂਕਿੰਗ 'ਤੇ ਦੇਖਿਆ। ਤੇ ਜੇ ਸਿੱਧੂ ਮੂਸੇਵਾਲਾ ਵਰਗਾ ਜਿਸ ਨੇ ਫਿਰ ਉਸ ਨੂੰ ਕੌਮੀਅਤ ਦੇ ਨਾਲ ਜਾਂ ਬਲਵਿੰਦਰ ਸਿੰਘ ਜਟਾਣਾ ਜਾਂ ਸੰਤ ਭਿੰਡਰਾਂਵਾਲੇ ਜਾਂ ਪੰਜਾਬੀ ਅਣਖ ਗੈਰਤ ਨਾਲ ਜੋੜ ਕੇ ਇਸ ਪਾਸੇ ਵੀ ਤੋਰਨਾ ਸ਼ੁਰੂ ਕੀਤਾ, ਤਾਂ ਉਹਨਾਂ ਨੂੰ ਇਸ ਗੱਲ ਦਾ ਫੀਅਰ ਹੋਇਆ। ਔਰ ਇਸ ਦੇ ਨਾਲ ਇੱਧਰਲੇ ਪੰਜਾਬ ਦੇ ਕਲਾਕਾਰਾਂ ਦੀ ਪਰਫਾਰਮੈਂਸ ਔਰ ਦੂਸਰੇ ਤੀਸਰੇ ਦੇ ਨਾਲ ਲਹਿੰਦੇ ਪੰਜਾਬ ਦੇ ਵਿੱਚ ਜਿਸ ਨੂੰ ਵੀ ਉਰਦੂ ਦੀ ਅਫੀਮ ਖਵਾ ਕੇ ਸਵਾਇਆ ਹੋਇਆ ਸੀ, ਉਹਨਾਂ ਦੇ ਵਿੱਚ ਵੀ ਜਿਹੜਾ ਹੈ ਉਹ ਇੱਕ ਜਾਗਰਤੀ ਆਪਣੀ ਬੋਲੀ ਵੱਲ ਪਰਤਣ ਦੀ ਆਈ। ਜਿਹੜੇ ਕੋਈ ਵੀ ਪੰਜਾਬੀ ਦੀ ਜਿਹੜੀ ਪੇਸ਼ਕਸ਼ ਹੈ ਉਸ ਦੇ ਵਿਊਅਰਸ਼ਿਪ ਜਿਹੜੀ ਆ ਉਹ ਭਾਵੇਂ YouTube ਚੈਨਲਸ ਦੇ ਉੱਤੇ ਹੋਏ ਜਾਂ ਅਦਰਵਾਈਜ਼ ਕੋਈ ਗੀਤ ਦਾ ਰਿਲੀਜ਼ ਹੋਣਾ। ਸੋ ਇਹ ਵੀ ਇੱਕ ਸਾਂਝਾਂ ਦੀ ਗੱਲ ਵੀ ਤੁਰੀ ਦੋਵੇਂ ਪਾਸੇ। ਔਰ ਉਸ ਦਾ ਅਸੀਂ ਨਤੀਜਾ ਦੇਖ ਸਕਦੇ ਹਾਂ ਵੀ ਫਿਰ ਜਿਹੜੇ ਆਈਕੋਨਿਕ ਤੌਰ ਦੇ ਉੱਤੇ ਸਾਹਮਣੇ ਕੁਛ ਨੂੰ ਤਾਂ ਉਹਨਾਂ ਨੇ ਐਲੀਮੀਨੇਟ ਕਰਤਾ, ਜਿਵੇਂ ਸਿੱਧੂ ਮੂਸੇਵਾਲਾ ਹੈ ਜਾਂ ਦੀਪ ਸਿੱਧੂ ਹੈ। ਦੀਪ ਸਿੱਧੂ ਨੇ ਤਾਂ ਪੋਲੀਟੀਕਲ ਸੈਂਟਰ ਦੇ ਵਿੱਚ ਆ ਕੇ ਆਪਣਾ ਜਿਹੜੀ ਕੌਮ ਪ੍ਰਸਤੀ ਦਾ ਰੋਲ ਅਦਾ ਕਰਨਾ ਸ਼ੁਰੂ ਕੀਤਾ। ਸਿੱਧੂ ਮੂਸੇਵਾਲਾ ਉਸ ਪਾਸੇ ਵੱਲ ਮੁੜ ਰਿਹਾ ਸੀ, ਪਰ ਇਸ ਦੇ ਨਾਲ ਫਿਰ ਉਹਨਾਂ ਨੇ ਦੇਖਿਆ ਕਿ ਈਵਨ ਜਿਹੜੇ ਦੂਸਰੇ ਲੋਕ ਜਿਹੜੇ ਭਾਵੇਂ ਕੋਈ ਕੌਮੀਅਤ ਦੇ ਐਂਗਲ ਤੋਂ ਜਾਂ ਸਾਡੇ ਕੋਈ ਉਹ ਟਰਸਟਵਰਦੀ ਜਾਂ ਕੋਈ ਪ੍ਰੇਜ਼ਵਰਦੀ ਨਹੀਂ ਨੇ। ਹੁਣ ਦਲਜੀਤ ਦੋਸਾਂਝ ਨੇ ਉਹ ਜਿਹੜਾ ਇੱਕ ਕੀ ਉਸ ਨੂੰ ਵਲਗਰ ਜਿਹੇ ਗਾਣੇ ਗਾਉਣ ਵਾਲਾ ਸੀ, ਉਸ ਦਾ ਰੋਲ ਉਹਦਾ ਚਮਕੀਲਾ ਕੇ ਕੀ ਹੈ, ਉਹਦਾ ਕਿਰਦਾਰ ਵੀ ਅਦਾ ਕੀਤਾ, ਪੱਗ ਲਾ ਕੇ ਤੇ ਉਹ ਚਮਕੀਲਾ ਬਣਿਆ ਤੂੰਬੀ ਜਿਹੀ ਫੜ ਕੇ, ਉਹ ਸਾਰੇ ਬੈਲੈਂਸ। ਪਰ ਉਹਨਾਂ ਨੇ ਜੇ ਜਸਵੰਤ ਸਿੰਘ ਖਾਲੜਾ ਦੇ ਉੱਤੇ ਬਣੀ ਫਿਲਮ ਆਈ ਜਿਸ ਜਿਹੜੀ ਅੱਜ ਤੱਕ ਵੀ ਰਿਲੀਜ਼ ਨਹੀਂ ਹੋਣ ਦਿੱਤੀ ਗਈ, ਤੇ ਜੇ ਹੁਣ ਕੋਈ ਹੋਰ ਫਿਲਮ ਜਿਹਦੇ 'ਚ ਕਿ ਪ੍ਰੀ
ਪਹਿਲਗਾਮ ਪਾਕਿਸਤਾਨੀ ਕਲਾਕਾਰ ਦੇ ਨਾਲ ਉਹਨੇ ਕੰਮ ਕੀਤਾ ਸੀ ਤਾਂ ਕਿਸ ਕਿਸਮ ਦਾ ਤੂਫਾਨ ਖੜਾ ਕੀਤਾ ਗਿਆ, ਉਹ ਪੂਰੀ ਬਾਈਕਾਟ ਦੀ ਲਾਈਨ। ਹਾਲਾਂ ਉਹਨਾਂ ਨੇ ਖੁਦ ਹੀ ਫੈਸਲਾ ਕੀਤਾ ਸੀ ਕਿ ਇੰਡੀਆ 'ਚ ਰਿਲੀਜ਼ ਨਹੀਂ ਕਰਨੀ, ਲੇਕਿਨ ਅਸੀਂ ਇਹ ਦੇਖਦੇ ਹਾਂ ਕਿ ਇਹਦੇ ਬਾਵਜੂਦ, ਕਿਉਂਕਿ ਡਾਇਸਪੋਰਾ ਦੇ ਵਿੱਚ ਵੀ ਸੀ ਕਿ ਵੀ ਨਹੀਂ, ਇਹ ਇੰਡੀਅਨ ਸਿਸਟਮ ਜਾਂ ਬੀਜੇਪੀ ਜਾਂ ਹਿੰਦੂਤਵੀਆਂ ਦਾ ਜਿਹੜਾ ਪਾਰਟ ਹੈ ਇਹਨੂੰ ਅਸੀਂ ਭੰਨਣਾ ਹੈ। ਅਤੇ ਦੂਸਰੇ ਪਾਸੇ ਪਾਕਿਸਤਾਨ 'ਚ ਵੀ ਇਸ ਵਾਰ ਸੀ ਕਿ ਜਿੱਥੇ ਪੰਜਾਬੀ ਫਿਲਮਾਂ ਜਾਂ ਦੂਜੇ ਉਹਨਾਂ ਦੀ ਮਾਰਕੀਟ ਮਰ ਖਪ ਗਈ ਸੀ, ਉਸ ਨੇ ਜਿਹੜੀ ਵੀ ਫਿਲਮ ਨੇ ਬਣਾਈ ਉਹ ਸਰਦਾਰ ਜੀ ਕਿ ਕੀ ਹੈ ਉਸ ਨੇ ਰਿਕਾਰਡ ਬਿਜ਼ਨਸ ਕੀਤਾ। ਸੋ ਇਸ ਤੋਂ ਪਹਿਲਾਂ ਵੀ ਅਸੀਂ ਦੇਖਿਆ ਕਿ ਵੀ ਜਦੋਂ ਇੱਕ ਪੰਜਾਬੀਆਂ ਦੇ ਹੱਕਾਂ ਦੀ ਗੱਲ ਦੇ ਉੱਤੇ ਇੱਕ ਫਿਲਮ ਆਈ ਸੀ, ਉਸ ਨੇ ਬਹੁਤ ਅੱਛਾ ਬਿਜ਼ਨਸ ਕੀਤਾ ਸੀ, ਹਾਲਾਂ ਭਾਰਤ ਦੇ ਵਿੱਚ ਉਹ ਨਹੀਂ ਸੀ ਲੱਗਣ ਦਿੱਤੀ ਗਈ। ਸੋ ਇਹ ਸਾਰੇ ਪਾਰਟ ਨੇ ਕਿ ਵੀ ਉਹਨਾਂ ਨੂੰ ਇਹ ਲੱਗਾ ਕਿ ਵੀ ਜੇ ਬੰਬੇ ਦੀ ਫਿਲਮ ਇੰਡਸਟਰੀ ਹਿੰਦੂਤਵਾ ਜਾਂ ਇੰਡੀਅਨ ਨੈਸ਼ਨਲਿਜ਼ਮ ਦੀ ਸੌਫਟ ਪਾਵਰ ਸੀ, ਅਤੇ ਇਹ ਜਿਹੜੀ ਸਾਡੀ ਪੰਜਾਬੀ ਇੰਡਸਟਰੀ ਹੈ ਇਹ ਇੱਕ ਸੌਫਟ ਪਾਵਰ ਦੇ ਤੌਰ ਦੇ ਉੱਤੇ ਉੱਭਰੀ ਹੈ, ਜਿੱਥੇ ਪੰਜਾਬੀ ਜ਼ਬਾਨ ਦੀ ਪ੍ਰਮੋਸ਼ਨ ਵੀ, ਜਿੱਥੇ ਸਿੱਖ ਦੇ ਕਿਰਦਾਰ ਨੂੰ ਵੀ ਇੱਕ ਪੋਜ਼ਿਟਿਵਿਟੀ ਦੇ ਨਾਲ, ਪੱਗ ਵੀ ਇੱਕ ਆਨਰ ਦਾ ਚਿੰਨ੍ਹ, ਔਰ ਇਹ ਸਾਰੇ ਪਾਰਟ ਨੂੰ ਵੀ ਜੇ ਅਸੀਂ ਇਹ ਦੇਖੀਏ ਵੀ ਉਹਨਾਂ ਦੀਆਂ ਏਜੰਸੀਆਂ ਬੜੀਆਂ ਮਾਈਨੂਟਲੀ ਜਿਹੜੀਆਂ ਨੇ ਉਹ ਦੇਖਦੀਆਂ ਨੇ ਕਿ ਭਾਈ ਇਹ ਕੀ ਡਿਵੈਲਪਮੈਂਟਸ ਹੋ ਰਹੀਆਂ। ਸੋ ਇਸ ਸਭ ਦੇ ਚੱਲਦਿਆਂ ਦੂਸਰੇ ਪਾਸੇ ਅਸੀਂ ਜੇ ਕੈਨੇਡਾ ਦੇ ਹਵਾਲੇ ਨਾਲ ਇਹ ਦੇਖੀਏ ਕਿ ਭਾਈ ਕਿਵੇਂ ਜਿਹੜਾ ਸਿਸਟੇਮੈਟਿਕਲੀ ਉਹਨਾਂ ਨੇ ਇਹ ਗੈਂਗਸਟਰਸ ਨੂੰ ਪ੍ਰਮੋਟ ਕੀਤਾ। ਜੇ ਇੱਧਰ ਜਿਹੜੀ ਹੈ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਜਾਂ ਫਿਲਮ ਇੰਡਸਟਰੀ ਜਾਂ ਵੀਡੀਓਜ਼ ਵਾਲੀਆਂ ਦੀ ਪ੍ਰਮੋਸ਼ਨ ਹੁੰਦੀ ਹੈ, ਅਤੇ ਨਾਲ ਦੀ ਨਾਲ ਫਰੋਤੀਆਂ, ਐਕਸਟੋਰਸ਼ਨਸ, ਦੂਜੀ ਤੀਜੀ ਲਾਈਨ ਵੀ ਖੜੀ ਕਰ ਦਿੱਤੀ ਗਈ। ਹੁਣ ਇਹਦੇ ਬਾਰੇ ਤਾਂ ਕੋਈ ਦੋ ਰਾਵਾਂ ਹੀ ਨਹੀਂ ਨੇ ਕਿ ਕਿਵੇਂ ਲਾਰੈਂਸ ਬਿਸ਼ਨੋਈ ਵਰਗਾ ਬੰਦਾ, ਜਿਹੜਾ ਜੇਲ੍ਹ 'ਚ ਬੈਠ ਕੇ ਕਮਾਂਡ ਕਰ ਰਿਹਾ ਹੈ, ਜਿਹਨੂੰ ਅਮਿਤ ਸ਼ਾਹ ਨੇ ਗੁਜਰਾਤ ਦੇ ਵਿੱਚ ਰੱਖਿਆ ਹੋਇਆ, ਹਾਲਾਂਕਿ ਕਿਵੇਂ ਜਿਹੜਾ ਉਸ ਦੀ ਪ੍ਰਮੋਸ਼ਨ ਔਰ ਉਹਦੀ ਗੈਂਗ ਦੇ ਬੰਦਿਆਂ ਨੂੰ ਕਿਵੇਂ ਬਾਹਰ ਖੜਾ ਕੀਤਾ ਗਿਆ। ਔਰ ਇਸ ਸਾਰੇ ਦੇ ਚੱਲਦਿਆਂ ਇਹ ਜਿਹੜੀ, ਕਿਉਂਕਿ ਇਹ ਕੋਈ ਪਹਿਲੀ ਘਟਨਾ ਨਹੀਂ ਹੈ ਕਿ ਜਿਹੜੀ ਕਪਿਲ ਸ਼ਰਮਾ ਦੇ ਕੈਫੇ ਦੇ ਉੱਤੇ ਜਿਹੜਾ ਹੈ ਉਹ ਫਾਇਰਿੰਗ ਕਰਕੇ ਉਹਨੂੰ ਇੱਕਦਮ, ਅੱਗੇ ਤਾਂ ਚਲੋ ਇਹ ਹੁੰਦਾ ਹੈ ਕਿ ਜੀ ਕਿਹੜਾ ਗੈਂਗਸਟਰ ਹੈ, ਬਿਸ਼ਨੋਈ ਨੇ ਜ਼ਿੰਮੇਵਾਰੀ ਲਈ ਅਤੇ ਦੂਜੀ ਲਈ ਇਸ ਘਟਨਾ ਨੂੰ ਫੌਰਨ ਜੋੜ ਦਿੱਤਾ ਗਿਆ ਕਿਸੇ ਹਰਜੀਤ ਸਿੰਘ ਲਾਡੀ ਨਾਂ ਦਾ ਬੰਦਾ ਜਰਮਨ 'ਚ ਬੈਠਾ ਹੈ ਕਿ ਜੀ ਉਹ ਬੱਬਰ ਖਾਲਸਾ ਇੰਟਰਨੈਸ਼ਨਲ ਨਾਲ ਸੰਬੰਧਿਤ ਹੈ। NIA ਨੇ, ਉਹਨਾਂ ਦੀ ਇੰਡੀਆ ਦੀ ਨੈਸ਼ਨਲ ਇਨਵੈਸਟੀਗੇਟਿਵ ਏਜੰਸੀ ਨੇ ਉਹਦਾ ਇੰਨਾ ਇਨਾਮ ਰੱਖਿਆ ਹੋਇਆ, ਔਰ ਇਹ ਜਿਹੜਾ ਨਾਲ ਦੀ ਨਾਲ ਸਾਰਾ ਭਾਰਤੀ ਮੀਡੀਆ ਜਿਹੜਾ ਜਿਵੇਂ ਉਹ ਤੁਸੀਂ ਕਿਹਾ ਕਿ ਵੀ ਉਹ ਜਿਹੜੀਆਂ ਮਾਈਆਂ ਸਿਆਪਾ ਕਰਨ ਲੱਗਿਆਂ ਵੈਣ ਪਾਉਂਦੀਆਂ ਨੇ, ਇਵੇਂ ਇੱਕ ਸਿਰੇ ਤੋਂ ਸ਼ੁਰੂ ਹੋ ਕੇ ਦੂਜੇ ਸਿਰੇ ਤੱਕ ਤੁਹਾਨੂੰ ਵੈਣ ਦੀ ਆਵਾਜ਼ ਨਜ਼ਰ ਆਉਂਦੀ ਹੈ, ਜਿਵੇਂ ਕੋਆਰਡੀਨੇਟਡ ਉਹਨਾਂ ਦਾ ਐਫਰਟ ਇਲੈਕਟ੍ਰੋਨਿਕ ਮੀਡੀਆ, ਡਿਜੀਟਲ ਦੇ ਉੱਤੇ, ਪ੍ਰਿੰਟ ਦੇ ਉੱਤੇ, ਦੂਜੇ ਤੀਜੇ, ਔਰ ਈਵਨ ਟ੍ਰਿਬਿਊਨ ਵਰਗੀ ਅਖਬਾਰ ਉਹ ਕੋਟ ਅਨਕੋਟ ਕਰਕੇ ਖਾਲਿਸਤਾਨੀ ਆਪਰੇਟਿਵ opens a fire at Kapil Sharma's cafe in Canada. Harjeet Singh Ladi is listed among India's most wanted terrorists by national investigative agencies. ਕਿ ਜਰਮਨ ਵਾਲਿਆਂ ਨੂੰ ਇੱਧਰ ਜੋੜਿਆ, ਕੋਈ ਸਬੂਤ ਨਹੀਂ, ਕੋਈ ਕੈਨੇਡੀਅਨ ਏਜੰਸੀਆਂ ਨੇ ਬਰੀਫ ਨਹੀਂ ਕੀਤਾ, ਕੋਈ ਬੰਦਾ ਫੜਿਆ ਨਹੀਂ ਗਿਆ, ਕਿਸੇ ਨਾਲ ਕੋਈ ਹਾਲਾਂ ਚਲੋ ਇੱਕ ਚੰਗੀ ਗੱਲ ਹੈ ਕਿ ਵੀ ਕੋਈ ਕਿਸੇ ਦਾ ਕੋਈ ਜ਼ਖਮੀ ਨਹੀਂ ਹੋਇਆ ਜਾਂ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਉਹਨਾਂ ਦਾ ਮਕਸਦ ਵੀ ਸ਼ਾਇਦ, ਕਿਉਂਕਿ ਉਸ ਦੇ ਵਿੱਚ ਤਾਂ ਜੇ ਹੁਣ ਹਰਦੀਪ ਸਿੰਘ ਨਿੱਜਰ ਦਾ ਮਰਡਰ ਕੀਤਾ ਤਾਂ ਫੜੇ ਗਏ, ਬੰਦੇ ਵੀ ਫੜੇ ਗਏ, ਦੂਜੇ ਵੀ ਹੈ। ਸੋ ਇਹ ਇੱਕ ਉਸ ਪੈਟਰਨ ਨੂੰ, ਜਿਹੜਾ ਇੰਡੀਅਨ ਏਜੰਸੀਆਂ ਦਾ ਪੈਟਰਨ ਹੈ ਕਿ ਇਸ ਵੇਲੇ ਜਦੋਂ ਅਸੀਂ ਇਹ ਜਿਹੜਾ ਮਾਣ ਨਾਲ ਕਹਿੰਦੇ ਹਾਂ ਕਿ ਇਸ ਵੇਲੇ ਖਾਲਿਸਤਾਨ ਦਾ ਮੁੱਦਾ ਇੰਟਰਨੈਸ਼ਨਲ ਰਡਾਰ ਦੇ ਉੱਤੇ, ਇੰਡੀਆ ਐਜ਼ ਏ ਰੋਗ ਸਟੇਟ ਐਕਸਪੋਜ਼ ਹੋਈ ਹੈ। ਅਮਰੀਕਾ ਔਰ ਦੂਸਰਿਆਂ ਦੀ ਜਿਹੜੀ ਹੈ ਉਹ ਦਿਲਚਸਪੀ ਹੈ ਕਿ ਸਿੱਖਾਂ ਦੇ ਮਾਮਲੇ 'ਚ ਉਹ ਦੇਖ ਰਹੇ ਨੇ ਸਿੱਖ ਫੈਕਟਰ ਨੂੰ। ਇਹ ਨਹੀਂ ਹੈ ਵੀ ਉਹਨਾਂ ਨੇ ਕੋਈ ਖਾਲਿਸਤਾਨ ਬਣਾਉਣ ਦਾ ਫੈਸਲਾ ਕਰ ਲਿਆ, ਜਿੱਦਣ ਇਹਨਾਂ ਨੇ ਫੈਸਲਾ ਕਰ ਲਿਆ ਉਦੋਂ ਨੂੰ ਜਿਹੜਾ ਹੈ ਉਹ ਕਿਵੇਂ ਇੰਪਲੀਮੈਂਟ ਕਰਨਗੇ ਉਹ ਇੱਕ ਅਗਲਾ ਸਟੈਪ ਹੋਏਗਾ। ਹਾਲ ਦੀ ਘੜੀ ਦਿਲਚਸਪੀ ਹੈ, ਔਰ ਇਸ ਸਾਰੇ ਦੇ ਚੱਲਦਿਆਂ ਉਹਨਾਂ ਦੇ ਲਈ ਇੰਡੀਅਨ ਏਜੰਸੀਆਂ ਜਿਹੜੀਆਂ ਨੇ ਉਹਨਾਂ ਨੂੰ ਲੱਗਦਾ ਕਿ ਅਜੇ ਅਮਰੀਕਾ 'ਚ ਇਸ ਕਿਸਮ ਦਾ ਹੁਣ, ਕਿਉਂਕਿ 17 ਅਗਸਤ ਨੂੰ ਵਾਸ਼ਿੰਗਟਨ DC ਦੇ ਵਿੱਚ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਪੈਣੀਆਂ ਨੇ, ਮੈਨੂੰ ਕੋਈ ਹੈਰਾਨੀ ਨਹੀਂ ਹੋਏਗੀ ਕਿ ਹੁਣ
ਆਉਣ ਵਾਲੇ ਹਫ਼ਤਿਆਂ ਦੇ ਵਿੱਚ ਕੋਈ ਨਾ ਕੋਈ ਅਮਰੀਕਾ ਦੇ ਵਿੱਚ ਵੀ ਇਸ ਕਿਸਮ ਦੀ ਘਟਨਾ ਕਿਤੇ ਨਾ ਕਿਤੇ ਕਰਵਾ ਕੇ ਉਸ ਨੂੰ ਖਾਲਿਸਤਾਨੀਆਂ ਦੇ ਨਾਲ ਜੋੜਨ ਦੀ ਕੀਤੀ ਜਾਏ ਕੋਸ਼ਿਸ਼। ਹਾਲਾਂਕਿ ਇਵੇਂ ਹੀ ਹਰਪ੍ਰੀਤ ਸਿੰਘ ਪਾਸੀਆਂ ਇੱਕ ਸੱਜਣ ਜਿਹਨੂੰ ਇਹਨਾਂ ਨੇ ਖਤਰਨਾਕ ਅੱਤਵਾਦੀ ਤੇ ਫਲਾਣਾ ਜੀ ਫੜ ਲਿਆ, ਫਿਰ ਹੁਣ ਉਹਦੀ ਡਿਪੋਰਟੇਸ਼ਨ ਭਾਰਤ ਦੇ ਹਵਾਲੇ ਉਹਨੂੰ ਕੀਤਾ ਜਾ ਰਿਹਾ ਹੈ। ਇਹਦੇ ਥੱਲੇ ਉਹਨਾਂ ਨੇ ਆਲਰੇਡੀ ਇੱਕ ਨੈਰੇਟਿਵ ਬਣਾਉਣ ਦੀ ਤਾਂ ਕੋਸ਼ਿਸ਼ ਕੀਤੀ ਹੋਈ ਹੈ ਕਿ ਭਾਈ ਜਿਹੜੇ ਨੇ ਜਿਵੇਂ ਅਮਰੀਕਾ ਵੀ ਡੈਨ ਆਫ ਜਿਹੜਾ ਖਾਲਿਸਤਾਨੀ ਦਹਿਸ਼ਤਗਰਦੀ ਵਾਲਿਆਂ ਦਾ ਹੋਏ, ਲੇਕਿਨ ਅਮਰੀਕਾ 'ਚ ਕਿਉਂਕਿ ਏਜੰਸੀਆਂ ਦੀ ਮੁਸਤੈਦੀ ਹੈ, ਆਲਰੇਡੀ ਜਿਹੜਾ ਉਹ ਨਿਖਿਲ ਗੁਪਤਾ ਕਾਬੂ 'ਚ ਹੈ। ਟਰਾਂਸਨੈਸ਼ਨਲ ਰਿਪਰੈਸ਼ਨ ਦੇ ਉੱਤੇ ਕੈਲੀਫੋਰਨੀਆ ਅਸੈਂਬਲੀ ਸੈਨੇਟ ਦੇ ਵਿੱਚ ਵੀ ਬਿੱਲ ਪਿਆ ਹੈ ਔਰ ਅਮਰੀਕਾ ਦੀ ਕਾਂਗਰਸ ਔਰ ਸੈਨੇਟ ਦੋਨਾਂ ਦੇ ਵਿੱਚ ਬਿੱਲ ਪਏ ਨੇ। ਸੋ ਪਰ ਅਜੇ ਆਉਣ ਤੋਂ ਪਹਿਲਾਂ ਕੁਛ ਨਾ ਕੁਛ ਭਾਵੇਂ ਕਿਸੇ ਅਕਸ਼ਧਾਮ ਮੰਦਰ ਦੇ ਉੱਤੇ ਹੀ ਖਾਲਿਸਤਾਨ ਜ਼ਿੰਦਾਬਾਦ ਲਿਖ ਦੇਣ, ਉਹ ਕਰਨਗੇ। ਪਰ ਕੈਨੇਡਾ ਮੈਨੂੰ ਲੱਗਦਾ ਕਿ ਵੀ ਇਹਨਾਂ ਦਾ ਮਾੜਾ ਹਾਲ ਲੱਗਦਾ ਹੈ ਉਹਨਾਂ ਦੇ ਸਿਸਟਮ ਦਾ, ਕਿਉਂਕਿ ਇਸ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਕਿ ਹੁਣ ਉਹਨਾਂ ਨੇ ਕੈਨੇਡਾ ਦੇ ਵਿੱਚ ਵੀ, ਜਿਵੇਂ ਅਸੀਂ ਇਹ ਕਿਹਾ ਵੀ ਜਿਵੇਂ ਕਪਿਲ ਸ਼ਰਮਾ ਹੈ, ਬੇਸ਼ੱਕ ਉਹ ਸਾਰੀ ਕਹਾਣੀ ਨੂੰ ਜੋੜਿਆ ਗਿਆ ਜੀ। ਕੁਛ ਦਿਨ ਪਹਿਲਾਂ ਕਪਿਲ ਸ਼ਰਮਾ ਨੇ ਨਿਹੰਗਾਂ ਬਾਰੇ ਜਾਂ ਕਿਸੇ ਬਾਰੇ ਕੋਈ ਸ਼ੋਅ 'ਚ ਗੱਲ ਕਹੀ ਜਾਂ ਕਿੱਥੇ, ਬਿਲਕੁਲ ਬਹਾਨੇਬਾਜ਼ੀ ਉਸ ਨੂੰ ਕਰਨ ਦੀ। ਇਸ ਤੋਂ ਪਹਿਲਾਂ ਸਰੀ ਦਾ ਇੱਕ ਹੋਰ ਹਿੰਦੂ ਬਿਜ਼ਨਸਮੈਨ ਪੰਜਾਬੀ ਜਿਹੜਾ ਸਿੱਖਾਂ ਦੇ ਨਾਲ ਵੀ ਕਾਰੋਬਾਰ ਕਰਦੇ ਨੇ, ਹੌਸਟਾਈਲ ਨਹੀਂ ਹੈ, ਟੋਰਾਂਟੋ ਦੇ ਵਿੱਚ ਵੀ ਮੈਨੂੰ ਪਤਾ ਲੱਗਾ ਕਿ ਇੱਕ ਜਿਹਨੇ ਹਲਵਾਈ ਦੇ ਤੌਰ ਤੇ ਸ਼ੁਰੂ ਕੀਤਾ ਤਾਂ ਉਹਨਾਂ ਦੀ ਪੂਰੀ ਚੇਨ ਹੈ, ਉਹ ਹਿੰਦੂ ਸੱਜਣ ਹੈ, ਆਮ ਪੇਂਡੂ ਔਰ ਸਿੱਖਾਂ ਦੇ ਨਾਲ ਮਿਲਣ ਵਰਤਣ ਵਾਲੇ, ਉਹਨੂੰ ਵੀ ਧਮਕੀਆਂ ਫਿਰੌਤੀਆਂ ਸੋ ਮੈਨੂੰ ਇਹ ਲੱਗਦਾ ਵੀ ਹੁਣ ਉਹਨਾਂ ਨੇ ਈਵਨ ਜਿਹੜਾ ਆਪਣਾ ਉਹ ਧਮਕੀਆਂ ਵਾਲਾ ਦਾਇਰਾ ਕਾਰ ਹੈ ਉਹ ਹੋਰ ਵਸੀਹ ਕੀਤਾ ਇਹ ਦੱਸਣ ਦੇ ਲਈ ਕਿ ਜੀ ਇਹ ਜੇ ਮਾੜਾ ਮੋਟਾ ਇਹਨਾਂ 'ਚ ਜਿਹੜੇ ਇਹ ਉਹ ਪੰਜਾਬੀ ਹਿੰਦੂ ਨੇ ਜਿਹੜੇ ਐਟਲੀਸਟ ਹੌਸਟਾਈਲ ਨਹੀਂ ਹੈਗੇ ਜਾਂ ਕੋਈ ਸਿੱਖ ਵਿਰੋਧੀ ਕੋਈ ਉਹ ਗੋਬਰ ਆਰੀਆ ਜਾਂ ਅਰਨਾਬ ਗੋਸਵਾਮੀ ਤੇ ਦੂਜਿਆਂ ਤੀਜਿਆਂ ਵਾਂਗ ਬੈਠ ਕੇ ਜਿਹੜਾ ਉਹ ਨਹੀਂ ਕਰਦੇ। ਰਾਦਰ ਫਨ ਰਾਹੀਂ ਪਲੇਸ਼ਰ ਰਾਹੀਂ ਉਹ ਜਿਹੜਾ ਪੰਜਾਬੀ ਕਿਰਦਾਰ ਹੈ ਜਿਸ ਦੇ ਵਿੱਚ ਮਿਊਜ਼ਿਕ ਜਿਸ ਦੀ ਇੱਕ ਹੱਬ ਹੈ। ਔਰ ਜਿਵੇਂ ਪਿਛਲੇ ਦਿਨਾਂ 'ਚ ਇੱਕ ਇੰਟਰਵਿਊ ਦੇ ਵਿੱਚ ਲਹਿੰਦੇ ਪੰਜਾਬ ਦਾ ਇੱਕ ਸੱਜਣ ਕਹਿ ਰਿਹਾ ਸੀ, ਕਹਿੰਦਾ ਜੀ ਮਤਲਬ ਜਿਸ ਲੈਵਲ ਦੇ ਉੱਤੇ ਚੜ੍ਹਦੇ ਪੰਜਾਬ ਵਾਲਿਆਂ ਨੇ ਪੰਜਾਬੀ ਮਿਊਜ਼ਿਕ ਨੂੰ ਔਰ ਦੂਜੇ ਤੀਜੇ ਉਸ ਕਿਰਦਾਰ ਨੂੰ ਪਹੁੰਚਾਇਆ ਕਿ ਵੀ ਐਂ ਲੱਗਦਾ ਵੀ ਇਸ ਛੋਟੇ ਜਿਹੇ ਖਿੱਤੇ ਦੇ ਵਿੱਚ ਇੰਨੇ ਵੱਡੇ ਵੱਡੇ ਜਿਹੜੇ ਨੇ ਉਹ ਅੰਦੇਸੇ ਔਰ ਇਸ ਸਨੇਹ ਮੌਜੂਦ ਨੇ ਉਸ ਧਰਤੀ, ਵਾਕਿਆ ਹੀ ਬਲੈਸ ਧਰਤੀ ਹੈ ਵੀ ਇੰਨਾ ਕੁਛ ਉੱਤੇ ਹੋ ਰਿਹਾ ਹੈ, ਇੰਨੇ ਜ਼ਬਰ ਜ਼ੁਲਮ ਦੂਜੇ ਤੀਜੇ ਵੀ ਹੁੰਦੇ ਹੋਏ ਨੇ, ਇਹਦੇ ਬਾਵਜੂਦ ਉੱਥੋਂ ਜਿਹੜੀ ਹੈ ਕ੍ਰੀਏਟੀਵਿਟੀ ਨਿਕਲਦੀ। ਹੁਣ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹਨਾਂ ਦੇ ਲਈ ਤਕਲੀਫਦੇਹ ਨੇ ਔਰ ਨਤੀਜੇ ਦੇ ਤੌਰ ਤੇ ਮੈਨੂੰ ਇਹ ਲੱਗਦਾ ਵੀ ਇਹ ਘਟਨਾ ਔਰ ਇੱਕ ਚੰਗੀ ਗੱਲ ਹੈ ਵੀ ਇਸ ਘਟਨਾ ਵਾਪਰਨ ਦੇ ਫੌਰਨ ਬਾਅਦ ਸਾਰੀਆਂ ਪ੍ਰਮੁੱਖ ਸਿੱਖ ਜਥੇਬੰਦੀਆਂ ਨੇ ਇਹਨੂੰ ਕੰਡੈਮ ਕੀਤਾ, ਇਹਨੂੰ ਭਾਰਤੀ ਏਜੰਸੀਆਂ ਦੇ ਨਾਲ ਜੋੜਿਆ ਔਰ ਵਰਲਡ ਸਿੱਖ ਆਰਗੇਨਾਈਜੇਸ਼ਨ ਦੇ ਪ੍ਰੈਜ਼ੀਡੈਂਟ ਉਹਨਾਂ ਦੀ ਇਸ ਦੇ ਉੱਤੇ ਬੜੀ ਚੰਗੀ ਟੇਕ ਹੈ, ਬੜੀ ਕਲੀਅਰਲੀ ਉਹਨਾਂ ਨੇ ਇਸ ਦੇ ਉੱਤੇ ਇਹ ਆਪਣਾ ਬਿਆਨ ਦਿੱਤਾ। ਮੈਂ ਉਸ ਦੀ ਕੁਛ ਹਿੱਸਾ ਸ਼ੇਅਰ ਕਰਦਾ। ਉਹਨਾਂ ਦੇ ਪ੍ਰੈਜ਼ੀਡੈਂਟ ਨੇ ਦਾਨਿਸ਼ ਸਿੰਘ, ਉਹਨਾਂ ਨੇ ਕਿਹਾ ਕਿ ਇਹ ਜਿਹੜੀ ਵਾਇਲੈਂਸ ਦੀ ਵੇਵ ਹੈ ਇਸ ਦੀਆਂ ਜੜ੍ਹਾਂ ਇੰਡੀਅਨ ਗੈਂਗ ਨੈਟਵਰਕ 'ਚ ਨੇ ਔਰ ਇਹ ਬਿਲਕੁਲ ਕਲੀਅਰ ਹੈ ਕਿ ਵੀ ਇਹ ਜਿਹੜੀਆਂ ਸਾਰੀਆਂ ਗੈਂਗਸ ਨੇ ਇਹਨਾਂ ਦੇ ਜਿਹੜੇ ਤਾਰ ਨੇ ਉਹ ਭਾਰਤੀ ਖੁਫੀਆ ਏਜੰਸੀਆਂ ਦੇ ਨਾਲ ਜੁੜੇ ਹੋਏ ਨੇ ਔਰ ਇਹਨਾਂ ਦਾ ਗੋਲ ਜਿਹੜਾ ਉਹ ਇਹ ਹੈ ਕਿ ਉਹ ਕੈਨੇਡਾ ਦੇ ਵਿੱਚ ਕਿਓਸ ਕ੍ਰੀਏਟ ਕਰਨ ਤੇ ਸਿੱਖ ਕਮਿਊਨਿਟੀ ਨੂੰ ਸਮੀਅਰ ਕਰਨ, ਬਦਨਾਮ ਕਰਨ ਔਰ ਇਹ ਜਿਹੜਾ ਡਿਸਇਨਫੋਰਮੇਸ਼ਨ ਤੇ ਪ੍ਰੋਪੇਗੈਂਡਾ ਹੈ ਇੰਡੀਅਨ ਮੀਡੀਆ ਜਿਹੜਾ ਪੁਸ਼ ਕਰ ਰਿਹਾ, ਜਿਵੇਂ ਕਪਿਲ ਸ਼ਰਮਾ ਕੈਫੇ ਦੀ ਸ਼ੂਟਿੰਗ ਨੂੰ ਖਾਲਿਸਤਾਨੀਆਂ ਦੇ ਖਾਤੇ 'ਚ ਪਾਇਆ ਜਾ ਰਿਹਾ, ਇਹ ਜਿਹੜਾ ਇਹ ਝੂਠਾ ਲਿੰਕ ਹੈ ਔਰ ਇਹ ਸਿੱਖਾਂ ਨੂੰ ਸਿੱਖ ਐਕਸਟ੍ਰੀਮਿਸਟ ਦੇ ਤੌਰ ਦੇ ਉੱਤੇ ਪ੍ਰੋਜੈਕਟ ਕਰਨੇ ਡੈਲੀਬਰੇਟ ਅਟੈਂਪਟ ਹੈ। ਫਿਰ ਉਹਨਾਂ ਨੇ ਇਹ ਕਿਹਾ ਕਿ ਵੀ ਆਲਰੇਡੀ ਜਿਹੜਾ 2025 ਦੇ ਵਿੱਚ ਜਿਹੜੀ ਰਿਪੋਰਟ ਕੈਨੇਡਾ ਦੀ ਫੋਰਨ ਇੰਟਰਫੇਰੈਂਸ ਕਮਿਸ਼ਨ ਨੇ ਦਿੱਤੀ, ਉਹਨਾਂ ਨੇ ਕਨਫਰਮ ਕੀਤਾ ਸੀ ਕਿ ਇੰਡੀਆ ਉਹਨਾਂ ਮੁਲਕਾਂ ਦੇ ਵਿੱਚ ਹੈ ਜਿਹੜਾ ਕੈਨੇਡਾ ਦੀ ਪੋਲਿਟਿਕਸ ਦੇ ਵਿੱਚ ਇੰਟਰਫੀਅਰ ਕਰਦਾ ਔਰ ਡਿਸਇਨਫੋਰਮੇਸ਼ਨ ਔਰ ਕੋਵਰਟ ਆਪਰੇਸ਼ਨਸ ਦੇ ਰਾਹੀਂ ਜਿਹੜਾ ਲੋਕਾਂ ਨੂੰ ਗੁੰਮਰਾਹ ਕਰਦਾ। ਔਰ ਫਿਰ ਉਹਨਾਂ ਨੇ ਕਿਹਾ ਪਬਲਿਕ ਹੀਅਰਿੰਗਸ ਜਦੋਂ ਹੋਈਆਂ ਉਹਨਾਂ 'ਚ ਰਿਵੀਲ ਹੋਇਆ ਕਿ ਇੰਡੀਅਨ ਇੰਟੈਲੀਜੈਂਸ ਹੈਜ਼ ਲੀਵਰੇਜਡ ਕ੍ਰਿਮੀਨਲ ਗੈਂਗਸ ਟੂ ਫੋਮੈਂਟ ਕਿਓਸ ਇਨ ਕੈਨੇਡਾ
creating the illusion of lawlessness and extremism in six spaces ਕਿ ਕ੍ਰਿਮੀਨਲ ਗੈਂਗਸ ਨੂੰ ਇਹ ਇਸਤੇਮਾਲ ਕਰ ਰਹੇ ਨੇ ਇੱਕ ਕਿਓਸ ਹਫੜਾ ਦਫੜੀ ਔਰ ਦੂਸਰਾ ਪੈਦਾ ਕਰਨ ਦੇ ਲਈ ਤਾਂ ਕਿ ਇਹਦੇ ਥੱਲੇ ਫਿਰ ਸਿੱਖਾਂ ਨੂੰ ਬਦਨਾਮ ਕੀਤਾ ਜਾਏ ਔਰ ਇਹ ਕੋਈ ਪਹਿਲੀ ਇਸ ਕਿਸਮ ਦੀ ਸ਼ੂਟਿੰਗ ਇਨਸੀਡੈਂਟ ਨਹੀਂ ਹੈ। ਕੈਨੇਡਾ ਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਕਿ ਭਾਈ 2023 ਦੇ ਵਿੱਚ ਜਿਹੜਾ ਸਿੰਗਰ ਐਕਟਰ ਗਿੱਪੀ ਗਰੇਵਾਲ ਹੈ ਉਸ ਦੇ ਘਰ ਦੇ ਬਾਹਰ ਬਹੁਤ ਸਾਰੇ ਜਿਹੜੇ ਨੇ ਉਹ ਵੀ ਸਰੀ ਦੇ ਵਿੱਚ ਫਾਇਰਿੰਗ ਕੀਤੀ ਗਈ ਸੀ। ਫਿਰ ਜਿਹੜਾ ਅਪ੍ਰੈਲ 2024 ਦੇ ਵਿੱਚ AP ਢਿੱਲੋਂ ਉਹਨਾਂ ਦੇ ਨਾਰਥ ਵੈਨਕੂਵਰ ਪ੍ਰਾਪਰਟੀ ਦੇ ਉੱਤੇ ਜਿਹੜਾ ਡਰਾਈਵ ਬਾਈ ਸ਼ੂਟਿੰਗ ਹੋਈ ਸੀ। ਫਿਰ ਜੂਨ ਦੇ ਮਹੀਨੇ 'ਚ ਇਸ ਸਾਲ ਦੇ ਵਿੱਚ ਹੀ ਰੈਪਰ ਕਰਨ ਔਜਲਾ ਉਸ ਦੇ ਸਰੀ ਘਰ ਦੇ ਬਾਹਰ ਸ਼ੂਟਿੰਗ ਹੋਈ। ਹੁਣ ਜਿਹੜੇ ਇਨਸੀਡੈਂਟ ਕਪਿਲ ਸ਼ਰਮਾ ਦੇ ਕੈਫੇ ਨਾਲ ਇਨਵੋਲਡ ਹੈ ਇਹਨੂੰ ਤੁਸੀਂ ਇਸੇ ਸੀਰੀਜ਼ ਦੇ ਵਿੱਚ ਹੀ ਜਦੋਂ ਦੇਖੋਗੇ ਤਾਂ ਫਿਰ ਇਹ ਸਮਝ ਆਏਗਾ ਕਿ ਵੀ ਇਹ ਜਿਹੜੇ ਸਾਰੇ ਕੇਸਿਸ ਨੇ ਬਟ ਆਲ ਥੀਸ ਕੇਸਿਸ ਸ਼ੇਅਰ ਇਜ਼ ਅ ਕਾਮਨ ਥ੍ਰੈਡ ਆਫ ਐਕਸਟੋਰਸ਼ਨ ਗੱਲ ਪੈਸਿਆਂ ਦੀ ਐਕਸਟੋਰਸ਼ਨ ਨਾਲ ਹੈ। ਔਰ ਇਹ ਜਿਹੜੀ ਇੰਡੀਆ ਬੇਸਡ ਲਾਰੈਂਸ ਬਿਸ਼ਨੋਈ ਸਿੰਡੀਕੇਟ ਗੈਂਗ ਹੈ ਇਹ ਆਲਰੇਡੀ ਜਿਹੜੀ ਹੈ ਇਸ ਨੂੰ ਤਾਂ ਪੈਟਰਨਾਈਜ਼ ਕੀਤਾ ਹੋਇਆ ਅਮਿਤ ਸ਼ਾਹ ਨੇ ਇਹਨੂੰ ਬਿਠਾਇਆ ਵੀ ਗੁਜਰਾਤ ਦੇ ਅੰਦਰ ਹੋਇਆ ਔਰ ਇਹ ਇਹਨਾਂ ਦਾ ਮਕਸਦ ਜਿਹੜਾ ਹੈ ਇਹ ਪ੍ਰੋਪਰ ਜਿਹੜਾ ਉਹ ਸਿੱਖਾਂ ਦੀ ਲਹਿਰ ਨੂੰ ਬਦਨਾਮ ਕਰਨਾ ਹੈ। ਔਰ ਕੈਨੇਡਾ ਦੇ ਈਵਨ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਨੈਥਲੇ ਡਰੋਨ ਨੇ ਇਹ ਆਪਣੀ ਟੈਸਟੀਮਨੀ ਦੇ ਵਿੱਚ ਕਿਹਾ ਸੀ ਪਾਰਲੀਮੈਂਟੇਰੀਅਨਸ ਦੇ ਸਾਹਮਣੇ ਇੰਡੀਆ ਕਲੈਕਟਡ ਇੰਟੈਲੀਜੈਂਸ ਔਨ ਸਿੱਖਸ ਇਨ ਕੈਨੇਡਾ through diplomatic channels and proxies, then passed it to Indian authorities who worked with the Lawrence Bishnoi gang. The link and collusion between the government of India and the criminal gangs are no longer a secret. ਇਹ ਹੁਣ ਉਹਨਾਂ ਦਾ ਕੈਨੇਡਾ ਦਾ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਨੈਥਲੀ ਡਰੋਨ ਕਹਿ ਰਿਹਾ ਕਿ ਵੀ ਭਾਰਤੀ ਡਿਪਲੋਮੈਟ ਜਿਹੜੀ ਇਨਫੋਰਮੇਸ਼ਨ ਆਪਣੇ ਸੋਰਸਿਸ ਰਾਹੀਂ ਜਦੋਂ ਕੋਈ ਵੀਜ਼ਾ ਲੈਣ ਗਿਆ ਜਾਂ ਦੂਜਾ ਇਕੱਠੀ ਕਰਦੇ ਨੇ ਤੇ ਉਹ ਗੈਂਗਸਟਰਸ ਨੂੰ ਭੇਜ ਦਿੰਦੇ ਨੇ ਕਿ ਕਰੋ ਇਹਨਾਂ ਦਾ ਸ਼ਿਕੰਜਾ ਕੱਸੋ ਤਾਂ ਕਿ ਇੱਕ ਪੈਨਿਕ ਵੀ ਹੋਏ ਸਿੱਖ ਬਿਜ਼ਨੈਸਿਸ ਔਰ ਦੂਸਰਿਆਂ ਨੂੰ ਤਾਂ ਹਾਰਮ ਕਰਨ ਦੀ ਲਾਈਨ ਹੈ ਹੀ ਸੀ। ਹੁਣ ਈਵਨ ਜਿਹੜੇ ਪ੍ਰੋਮੀਨੈਂਟ ਪੰਜਾਬੀ ਹਿੰਦੂ ਸਕਸੈਸਫੁਲ ਨੇ ਉਹਨਾਂ ਦੇ ਵਿੱਚ ਵੀ ਇੱਕ ਖੌਫ ਪੈਦਾ ਕਰਨ ਦਾ ਯਤਨ ਹੈ ਔਰ ਤਾਂ ਕਿ ਇਹਨੂੰ ਸਿੱਖਾਂ ਦੇ ਖਾਤੇ 'ਚ ਖਾਲਿਸਤਾਨ ਦੇ ਖਾਤੇ 'ਚ ਪਾਇਆ ਜਾਏ। ਸੋ ਇਸ ਸਭ ਦੇ ਚੱਲਦਿਆਂ ਅਸੀਂ ਸਮਝਦੇ ਹਾਂ ਕਿ ਇਹ ਇੱਕ ਫੌਰਨ ਇੱਕ ਚੰਗੀ ਕਾਰਵਾਈ ਹੈ ਜਿਹੜੀ ਕਿ ਸਿੱਖ ਜਥੇਬੰਦੀਆਂ ਨੇ ਫੌਰਨ ਆਪਣੇ ਆਪ ਨੂੰ ਇਸ ਤੋਂ ਡਿਸਟੈਂਸ ਵੀ ਕੀਤਾ ਹੈ। ਔਰ ਬ੍ਰਿਟਿਸ਼ ਕੋਲੰਬੀਆ ਨੇ ਪਿਛਲੇ ਦਿਨਾਂ 'ਚ ਉਹਨਾਂ ਦੀ ਗੌਰਮੈਂਟ ਨੇ ਵੀ ਇਹ ਆਪਣੀ ਗੌਰਮੈਂਟ ਤੋਂ ਮੰਗ ਕੀਤੀ ਹੈ ਕਿ ਬਿਸ਼ਨੋਈ ਨੈਟਵਰਕ ਨੂੰ ਦਹਿਸ਼ਤਗਰਦ ਜਥੇਬੰਦੀ ਦੇ ਤੌਰ 'ਤੇ ਐਲਾਨਿਆ ਜਾਏ। ਪਰ ਮੈਨੂੰ ਇਹ ਲੱਗਦਾ ਹੈ ਕਿ ਮਾਰਕ ਕਾਰਨੀ ਜਿਹੜਾ ਕਿ ਇੱਕ ਬੜਾ ਕਮਜ਼ੋਰ ਬੰਦਾ ਸਾਬਤ ਹੋਇਆ ਜਿਹਨੇ G7 ਦੇ ਮੌਕੇ ਔਰ ਡਿਪਲੋਮੈਟਿਕ ਇਹ ਆਉਣ ਵਾਲੇ ਪੀਰੀਅਡ ਦੇ ਵਿੱਚ ਹੋਰ ਵੀ ਜਿਹੜੀਆਂ ਨੇ ਘਟਨਾਵਾਂ ਇਸ ਤੋਂ ਵੀ ਵਰਸਟ ਫਾਰਮ ਦੇ ਵਿੱਚ ਸਾਹਮਣੇ ਆ ਸਕਦੀਆਂ ਨੇ। ਸੋ ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਕਿ ਭਾਈ ਜਿੱਥੋਂ ਤੱਕ ਸਾਡੀ ਆਵਾਜ਼ ਜਾਂਦੀ ਹੈ ਇਕੱਲਾ ਅਮਰੀਕਾ ਜਾਂ ਕੈਨੇਡਾ ਤੱਕ ਮਹਿਦੂਦ ਨਹੀਂ ਹੋਏਗਾ, ਆਸਟ੍ਰੇਲੀਆ, ਨਿਊਜ਼ੀਲੈਂਡ, UK ਹੁਣ ਅਸੀਂ ਅਵਤਾਰ ਸਿੰਘ ਖੰਡੇ ਦੇ ਹਵਾਲੇ ਨਾਲ ਇਹ ਆ ਰਿਹਾ ਕਿ ਕਿਵੇਂ ਅਮਾਨਤ ਮਾਨ ਨਾਂ ਦੀ ਲੇਡੀ ਜਿਹੜੀ ਉੱਥੇ ਪੋਸਟਡ ਸੀ ਔਰ ਸਿੱਖ ਪਰਿਵਾਰ ਦੇ ਨਾਲ ਉਹਦੇ ਗਲ 'ਚ ਸਿਰੋਪਾਓ ਪਾਏ ਦੀਆਂ ਫੋਟੋਆਂ ਜਿਹੜੀਆਂ ਨੇ ਉਹ ਸਾਹਮਣੇ ਨੇ ਕਿ ਜਦੋਂ ਇਹ ਸਾਰਾ ਖੰਡੇ ਦਾ ਜਾਂ ਇਹ ਵਾਪਰਦਾ ਹੈ ਭਾਣਾ ਔਰ ਉਸ ਤੋਂ ਬਾਅਦ ਉਹਨੂੰ ਵੀ ਤਾਂ ਇੱਕ ਹੋਰ ਸਾਗਰ ਕਿ ਕੀ ਉਹਦਾ ਨਾਂ ਉਹ ਹਿੰਦੂ ਹੈ ਉਹਨਾਂ ਨੂੰ UK 'ਚੋਂ ਕੱਢਿਆ ਗਿਆ ਸੀ ਕੁਆਇਟਲੀ ਜਾਣ ਲਈ ਕਿਹਾ ਗਿਆ ਸੀ। ਹੁਣ ਉਹਨੂੰ ਕਿਤੇ ਰਾਜਸਥਾਨ ਦੀ IPS ਰੈਂਕ ਦੀ ਹੈ ਉਹ ਉੱਥੇ ਪੋਸਟਡ ਹੈ। ਸੋ ਮਤਲਬ ਇਹ ਸਿੱਖ ਚਿਹਰੇ ਵੀ ਵਰਤਦੇ ਨੇ ਕਿਵੇਂ ਈਵਨ ਹੁਣ ਜਿਹੜੀਆਂ ਕਹਾਣੀਆਂ ਇਹ ਚੱਲ ਰਹੀਆਂ ਨੇ ਵੀ ਹੋ ਸਕਦਾ ਅਵਤਾਰ ਸਿੰਘ ਖੰਡੇ ਨੂੰ ਇਸ ਅਮਾਨਤ ਮਾਨ ਰਾਹੀਂ ਕਿਉਂਕਿ ਸ਼ਾਇਦ ਉਹਦੇ ਵਾਲਟ ਜਾਂ ਦੂਸਰੇ ਦੇ ਉੱਤੇ ਉਹਦਾ ਸਕਰੀਨਸ਼ਾਟ ਵੀ ਸੀ ਔਰ ਉਹਨਾਂ ਦੇ ਕਰੀਬੀਆਂ ਨੇ ਇਹ ਵੀ ਕਿਹਾ ਕਿ ਵੀ ਉਹ ਲਗਾਤਾਰ ਨਾਲ ਉਹਨੂੰ ਮੈਸੇਜ ਕਰ ਰਹੀ ਸੀ। ਸੋ ਕੋਈ ਹੈਰਾਨੀ ਨਹੀਂ ਹੋਏਗੀ ਕਿ ਜਿਹਨੂੰ ਹਨੀ ਟਰੈਪ ਕਿਹਾ ਜਾਂਦਾ ਹੈ ਏਜੰਸੀਆਂ ਦੀ ਦੁਨੀਆ ਦੇ ਵਿੱਚ ਇਸ ਕਿਸਮ ਦਾ ਜਾਂ ਸਿੱਖ ਭਾਵਨਾ ਦੇ ਨਾਲ ਵੀ ਕਈ ਵਾਰ ਜਿਵੇਂ 에ਅਰ ਇੰਡੀਆ ਦਾ ਕਰਨ ਵਾਲਾ ਇੱਥੇ ਜਿਹਨੂੰ ਬਾਅਦ 'ਚ ਪਰਸੋਨਾ ਨਾਨ ਗ੍ਰੇਟਾ ਬਣਾਇਆ ਸੀ ਆਡੂ ਵਾਲੀਆ ਨਾਂ ਦਾ ਬੰਦਾ ਸੀ ਉਸ ਨੇ ਜਿਹੜੇ ਬਾਹਰਲਿਆਂ ਨੂੰ ਫਸਾਇਆ ਇਮੋਸ਼ਨਲ ਸਿੱਖਾਂ ਨੂੰ ਉਹਦੇ 'ਚ ਉਹਨੇ ਇਹੀ ਕਿਹਾ ਜੀ ਦੇਖੋ ਮੈਂ ਵੀ ਸਿੱਖ ਹਾਂ ਮੈਂ ਭਾਵੇਂ ਇਹਨਾਂ ਦੇ ਕੰਮ ਕਰਦਾ ਜਾਂ ਦੂਜਾ ਪਰ ਇਹ ਬਹੁਤ ਮਾੜਾ ਕੀਤਾ ਇੰਦਰਾ ਗਾਂਧੀ ਨੇ ਸਾਨੂੰ ਜਿਹੜਾ ਇਹਦਾ ਕੁਛ ਨਾ ਕੁਛ ਕਰਨਾ ਚਾਹੀਦਾ ਬਦਲਾ ਲੈਣਾ ਚਾਹੀਦਾ।
ਹੁਣ ਇਹ ਜਿਹੜਾ ਇਸ ਕਿਸਮ ਦੇ ਹੀ, ਕਿਉਂਕਿ ਜਦੋਂ ਸਿੱਖ ਚਿਹਰੇ ਜਾਂ ਦੂਜੇ ਵਰਤੇ ਜਾਂਦੇ ਨੇ ਔਰ ਉਹ ਜਿਹੜਾ ਦੂਜਾ ਸਾਗਰ ਜਾਂ ਦੂਜਾ ਉਹ ਲੱਭਦਾ ਨਹੀਂ। ਹੁਣ ਤੁਸੀਂ ਸਾਰੇ ਸੋਸ਼ਲ ਮੀਡੀਆ ਤੇ ਦੇਖੋਗੇ ਕਿ ਉਸ ਅਮਾਨਤ ਮਾਨ ਦੀ ਗਲ 'ਚ ਜਿਹੜਾ ਉਹ ਪਾਇਆ ਹੋਇਆ ਸਿਰੋਪਾਓ ਦੀਆਂ ਫੋਟੋਆਂ ਘੁੰਮ ਰਹੀਆਂ ਨੇ। ਸੋ ਇਹ ਪਾਰਟ ਆਉਣ ਵਾਲੇ ਪੀਰੀਅਡ 'ਚ ਅਸੀਂ ਇਸ ਲਈ ਵੀ ਇਹ ਕਹਿਣਾ ਚਾਹੁੰਦੇ ਹਾਂ ਵੀ ਇਹਨਾਂ ਮੁਲਕਾਂ ਦੇ ਵਿੱਚ ਵੀ ਸਾਨੂੰ ਬਹੁਤ ਖਬਰਦਾਰ ਹੋਣ ਦੀ ਲੋੜ ਹੈ। ਕਿਸੇ ਕਿਸਮ ਦੀ ਵੀ ਹਿੰਸਾ, ਲੜਾਈ ਕੋਈ ਵੀ ਉਹ ਸਾਡੇ ਹੱਕ 'ਚ ਨਹੀਂ ਜਾਂਦੀ। ਔਰ ਇਹ ਜਿਹੜੀਆਂ ਇਹਨਾਂ ਦੀਆਂ ਆਰਗੇਨਾਈਜ਼ਡ ਗੈਂਗਸ ਨੇ, ਔਰ ਜਿਵੇਂ FBI ਨੇ ਤਾਂ ਇੱਥੇ ਪੰਜਾਬੀ ਦੇ ਵਿੱਚ ਵੀ ਐਡ ਬਣਵਾਈ ਹੈ ਜਿਹੜੀ ਸਾਡੇ ਵੀ ਚੱਲਦੀ ਹੈ। ਕਿਤੇ ਵੀ ਕੋਈ ਇਸ ਕਿਸਮ ਦਾ ਜੇ ਕੋਈ, ਔਰ ਜਿਵੇਂ ਮੈਂ ਸੈਂਟਰਲ ਵੈਲੀ ਦੇ ਵਿੱਚ ਸੀ ਪਿਛਲੇ ਦਿਨਾਂ 'ਚ, ਤੇ ਮੈਨੂੰ ਪਤਾ ਲੱਗਾ ਵੀ ਉੱਥੇ ਜਦੋਂ ਫਰੌਤੀਆਂ ਜਾਂ ਦੂਜੀਆਂ ਮੰਗੀਆਂ ਗਈਆਂ, ਕੁਛ ਨੇ ਦਿੱਤੀਆਂ ਵੀ ਹੈ। ਜਦੋਂ ਉਹਨਾਂ ਨੂੰ ਲੱਗਦਾ ਹੈ ਕਿ ਬਈ ਅਸੀਂ ਪੁਲਿਸ ਸਾਨੂੰ ਕਿੰਨੀ ਕੁ ਥਾਂ ਤੇ ਪ੍ਰੋਟੈਕਟ ਕਰੇਗੀ, ਜਦੋਂ ਤੁਹਾਡੇ ਗੋਲੀ ਮਾਰ ਕੇ ਘਰ ਦੇ ਬਾਹਰ ਚਲੇ ਜਾਂਦੇ ਨੇ, ਭਾਵੇਂ ਉਹ ਡਰ ਲਈ ਹੁੰਦਾ ਕਿ ਵੀ ਅਸੀਂ ਪਹੁੰਚ ਗਏ ਹਾਂ ਤੁਹਾਡੇ ਤੱਕ। ਔਰ ਉਹ ਫਰੌਤ, ਮੈਂ ਸਮਝਦਾ ਵੀ ਇਹ ਵੀ ਉਹਨਾਂ ਨੂੰ ਐਨਕਰੇਜ ਕਰਨਾ ਹੀ ਹੈ। ਉਹਨਾਂ ਦੇ ਖਿਲਾਫ ਰਿਪੋਰਟ ਕਰੋ, ਆਪਣੀ ਨਜ਼ਰ ਜਿਹੜੀ ਹੈ ਉਹ ਪੂਰੀ ਰੱਖੋ ਚਾਰੇ ਪਾਸੇ ਕੀ ਚੱਲ ਰਿਹਾ। ਕਿਉਂਕਿ ਜੇ ਸਾਨੂੰ ਲੱਗਦਾ ਹੈ ਕਿ ਬਈ ਡਾਇਸਪੋਰਾ ਸਿੱਖਾਂ ਨੇ ਖਾਲਿਸਤਾਨ ਬਣਾਉਣ ਦੇ ਲਈ ਕੀ ਰੋਲ ਅਦਾ ਕਰਨਾ, ਤੇ ਸਾਡਾ ਦੁਸ਼ਮਣ ਪਹਿਲਾਂ ਹੀ ਉਸ ਡਾਇਸਪੋਰਾ ਦੇ ਉਹ ਸਾਰੇ ਨੂੰ ਬਦਨਾਮ ਕਰਨ ਦੇ ਲਈ ਉਸ ਨੇ ਵੀ ਆਪਣੇ ਜਿਹੜੇ ਸਾਰੇ ਸੈੱਲ ਨੇ ਉਹ ਐਕਟਿਵ ਕੀਤੇ ਹੋਏ ਨੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ TV 84 ਹੱਕ, ਸੱਚ, ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ ਹੈ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, ਨਿਊਯਾਰਕ 11101 USA, ਜਾਂ ਫਿਰ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।